ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਖਬਰ ਤੇ ਨਜ਼ਰ ਮਾਫ ਕਰਨਾ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 31 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਹਵਾਲੇ ਗਏ ਸ਼ਰਮਾ ਜੀ, ਸ਼ੁਰੂਆਤ ਕਰੀਏ ਕੱਟੜ ਇਮਾਨਦਾਰਾਂ ਤੋਂ। ਇਹ ਤਾਂ ਕਹਿ ਰਹੇ ਨੇ ਕਿ ਅਸੀਂ ਕਿਹੜਾ ਕਰਜ਼ਾ ਲੈ ਕੇ ਮੋੜਨਾ ਜੀ। ਪ੍ਰਵੀਨ ਜੀ, ਇਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ 4 ਸਾਲਾ ਰਿਪੋਰਟ ਕਾਰਡ ਵਾਲਾ। ਠੀਕ ਹੈ ਜੀ। ਉਹਦੇ ਲਈ ਇਹ ਗਲੀ ਗਲੀ ਮਹੱਲਾ ਵੀ ਜਾ ਕੇ ਨੁੱਕੜ ਬੈਠਕਾਂ ਕਰ ਰਹੇ ਨੇ, ਵੱਡੇ ਉਦਘਾਟਨ, ਵੱਡੀਆਂ ਰੈਲੀਆਂ, ਵੱਡੇ ਪ੍ਰੋਗਰਾਮ ਵੀ ਕਰ ਰਹੇ ਨੇ। ਹਰ ਰੋਜ਼ ਸਵੇਰੇ ਮੁੱਖ ਮੰਤਰੀ ਕਦੇ ਵਿਭਾਗ ਦਾ ਲੈ ਕੇ ਨਾਲ ਮੰਤਰੀ ਬਿਠਾ ਕੇ ਜੀ ਮੀਡੀਆ ਨੂੰ ਸੰਬੋਧਨ ਵੀ ਹੁੰਦੇ ਨੇ, ਪ੍ਰੈਸ ਕਾਨਫਰੰਸ ਵੀ ਕਰਦੇ ਨੇ। ਪਰ ਪੈਰਲਲ ਇਹਨਾਂ ਨੇ ਵੱਡੇ ਚੈਨਲਾਂ ਨੂੰ ਵੀ ਇੱਕ ਤਰ੍ਹਾਂ ਨਾਲ ਲੂਪ ਚ ਲਿਆਓ ਵੀ ਰਾਸ਼ਟਰੀ ਟੀਵੀਆਂ ਦੇ ਉੱਤੇ ਵੀ ਚੰਗੀ ਚਰਚਾ ਕਰਾਈਏ, ਪਾਰਟੀ ਦੀ ਬੱਲੇ ਹੱਲੇ ਹੋਵੇ। ਠੀਕ ਹੈ, ਚੋਗਾ ਪਾਉਂਗੇ ਤੇ ਉਹ ਤੁਹਾਡੇ ਲਈ ਗੁਟਰਗੂ ਕਰਨਗੇ, ਉਹ ਸਹੀ ਗੱਲ। ਪਰ ਉਹਨਾਂ ਨੂੰ ਵੱਡਾ ਚੋਗਾ ਜਿਹੜੇ ਪਾਉਂਦੇ ਨੇ ਉਹ ਵਿੱਚ ਉਹੀ ਜਿਹੇ ਸਵਾਲ ਵੀ ਤਾਂ ਸ਼ਾਮਿਲ ਕਰਨਗੇ ਨਾ ਫਿਰ। ਸਹੀ ਗੱਲ ਹੈ, ਬਿਲਕੁਲ। ਹੁਣ ਹੋਇਆ ਕਿ ਇੱਕ ਨੈਸ਼ਨਲ ਚੈਨਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਆਪਣਾ ਗੁਣਗਾਨ ਕਰਨ ਲਈ ਬੈਠੇ ਤੇ ਮੁੱਖ ਮੰਤਰੀ ਨੂੰ ਸਵਾਲ ਕਰਨ ਤੋਂ ਪਹਿਲਾਂ ਉਹਨਾਂ ਨੇ ਪ੍ਰਾਪਤੀਆਂ ਦਿਖਾਈਆਂ ਸਰਕਾਰ ਦੀਆਂ 4 ਸਾਲ ਦੀਆਂ। ਠੀਕ ਹੈ ਜੀ। ਤੇ ਜਦੋਂ ਸਕਰੀਨ ਤੇ ਪ੍ਰਾਪਤੀਆਂ ਚੱਲ ਰਹੀਆਂ ਨੇ, ਸਾਹਮਣੇ ਲੋਕ ਬੈਠੇ ਨੇ, ਕੁਝ ਮੀਡੀਆ ਲੋਕ ਬੈਠੇ ਨੇ ਤੇ ਨਾਲ ਕੁਝ ਹੋਰ ਹਸਤੀਆਂ ਬੈਠੀਆਂ ਨੇ, ਕੁਝ ਸਮਰਥਕ ਬੈਠੇ ਹੋਣਗੇ VIP, ਤੇ ਮੁੱਖ ਮੰਤਰੀ ਸਾਹਿਬ ਦੇਖ ਰਹੇ ਨੇ। ਉਹਨਾਂ ਪ੍ਰਾਪਤੀਆਂ 'ਚ ਦਿਖਾਇਆ ਕਿ 169 ਲਾਪਤਾ ਪਾਬੰਦ ਸਰੂਪ ਸਰਕਾਰ ਨੇ ਲੱਭ ਕੇ ਦਿੱਤੇ। ਠੀਕ ਹੈ, ਅੱਛਾ। ਹੁਣ ਦੱਸੋ ਜੀ, ਮਤਲਬ ਇਹਨੂੰ ਪ੍ਰਾਪਤੀ 'ਚ ਰੱਖਣਾ। ਸਹੀ ਗੱਲ ਹੈ, ਬਿਲਕੁਲ। ਇਹਨੂੰ ਆਪਣੀ ਨਾਕਾਮੀ 'ਚ ਗਣਨਾ। ਜੇ ਤੁਸੀਂ ਸ਼ਾਮਲ ਨਹੀਂ ਕਰਾਇਆ ਪ੍ਰਾਪਤੀ ਤੱਕ, ਕਿਵੇਂ ਚੈਨਲ ਨੇ ਆਪ ਸ਼ਾਮਲ ਕਰ ਦੇਣ ਜੀ। ਸਹੀ ਗੱਲ। ਪਰ ਮਸ਼ਹੂਰੀ ਤੁਹਾਡੀ ਤੋਂ ਪਾਸ ਹੋਏ ਤੋਂ ਬਿਨਾਂ ਕਿਵੇਂ ਕੋਈ ਦਿਖਾ ਸਕਦਾ? ਇਹਦਾ ਤੁਸੀਂ ਗੁਜਰਾਤ 'ਚ ਜਿੰਨਾ ਬੋਲ ਕੇ ਉਹ ਝੂਠ ਹੈ, ਇਹ ਹੁਣ ਪੰਜਾਬ ਵਾਲੇ ਵਿਰੋਧੀ ਧਿਰਾਂ ਤੁਹਾਨੂੰ ਘੇਰ ਪਾਉਣ ਨਾ ਘੇਰ ਪਾਉਣ, ਉਹਨਾਂ ਦੀ ਨਲਾਇਕੀ। ਹੁਣ ਇਸ ਨੁਕਤੇ ਦੇ ਉੱਤੇ ਕੀ ਕਿਸੇ ਪੰਥਕ ਧਿਰ ਨੇ, ਕਿਸੇ ਧਿਰ ਨੇ ਇਹਨਾਂ ਨੂੰ ਸਵਾਲ ਕੀਤਾ? ਕਿਹਾ ਕੀ ਆ ਵੀ ਉੱਥੇ ਤੁਸੀਂ ਮਾਫੀਆਂ ਮੰਗਦੇ ਫਿਰਦੇ ਸੀ, ਉੱਥੇ ਤੁਹਾਡਾ ਚੇਅਰਮੈਨ ਅਸਤੀਫਾ ਦੇ ਕੇ ਭੱਜ ਗਿਆ। ਇਸ ਸਾਰੀ ਸਥਿਤੀ 'ਚ ਤੁਸੀਂ ਅਜੇ ਉਹਨੂੰ ਪ੍ਰਾਪਤੀਆਂ 'ਚ ਬਣਾ ਰਹੇ ਜੀ। ਸਹੀ ਹੈ। ਹੋਇਆ ਕੀ ਹੈ? ਅੱਜ ਤਾਂ ਪਤਾ ਲੱਗ ਜੂਗਾ, ਅਪ੍ਰੈਲ ਆ ਰਹੀ ਹੈ, 13 ਅਪ੍ਰੈਲ ਨੂੰ ਤੁਸੀਂ ਵਿਸ਼ੇਸ਼ ਸੈਸ਼ਨ ਬੁਲਾਇਆ ਜੀ, ਅਸੀਂ ਕਾਨੂੰਨ ਬਣਾਉਣਾ, ਲੱਗ ਜੂਗਾ ਪਤਾ ਕਿ ਕੀ ਕਰਦੇ ਹੋ। ਸਹੀ ਹੈ। ਦੂਸਰੇ ਪਾਸੇ ਜਦੋਂ ਸਵਾਲ ਜਵਾਬਾਂ ਦੀ ਲੜੀ ਆਈ ਤੇ ਜਨਾਬ ਨੇ ਉੱਥੇ ਆਪਣਾ ਉਹੀ ਤਰੀਕਾ ਅਪਣਾਉਣਾ ਸ਼ੁਰੂ ਕਰ ਲਿਆ ਕਿ ਜੀ ਟੋਟਕੇ, ਚੁਟਕਲੇ, ਤੰਜ, ਵਿਅੰਗ, ਜੋ ਮੂੰਹ ਆਏ ਬੋਲੋ। ਕਿਉਂਕਿ ਜਦੋਂ ਤਾਂ ਗ੍ਰਹਿ ਮੰਤਰੀ ਦੇ ਘਰੋਂ ਨਿਕਲਦੇ ਤਾਂ ਜਵਾਨ ਥਲਥਲਾਉਣ ਲੱਗ ਜਾਂਦੀ ਆ, ਤਾਲੂ ਲੱਗ ਜਾਂਦੀ ਹੈ ਜੀ, ਫਿਰ ਤਾਂ ਬੋਲ ਨਹੀਂ ਹੁੰਦਾ। ਤੇ ਉਹ ਸਟੇਜਾਂ ਤੇ ਸੈਂਟਰ ਖਿਲਾਫ, ਪਾਰਟੀਆਂ ਖਿਲਾਫ, ਲੀਡਰਾਂ ਖਿਲਾਫ ਬੋਲਣ ਨੂੰ ਬਹੁਤ। ਪਰ ਤੁਸੀਂ ਆਪਣੇ ਆਪ ਨੂੰ ਕੱਟੜ ਇਮਾਨਦਾਰ ਦਿਖਾਉਂਦੇ ਹੋ, ਵੋਟ ਲਾਉਂਦੇ ਹੋ, ਭੰਗੜੇ ਪਾਉਂਦੇ ਹੋ ਜਦੋਂ ਕੇਜਰੀਵਾਲ ਬਾਹਰ ਆਉਂਦਾ, ਜਦੋਂ ਕਿ 7 ਪੰਜਾਬ ਦੇ ਤੇ ਤੁਹਾਡੇ ਆਕਾ ਸਾਰੀ ਲਗਭਗ ਅੰਦਰ ਰਹਿ ਕੇ ਆਏ ਨੇ ਤੇ ਅਜੇ ਵੀ ਕੇਸ ਚੱਲਦੇ ਨੇ, ਅਜੇ ਵੀ ਮਾਮਲੇ ਮੁੱਕੇ ਨਹੀਂ। ਸਹੀ ਹੈ। ਸਵਾਲ ਹੈ ਕਿ ਪੰਜਾਬ ਦੇ ਮੂਹਰੇ ਚੁਣੌਤੀਆਂ 'ਚੋਂ ਮੁੱਖ ਚੁਣੌਤੀ ਖੜੀ ਹੈ ਕਰਜ਼ੇ ਦੀ। ਔਰ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਆਪਣਾ ਬਜਟ ਪੇਸ਼ ਕਰਦਿਆਂ ਖੁਦ ਇਹ ਗੱਲ ਕਬੂਲ ਕੀਤੀ ਕਿ ਜੀ 4.5 ਲੱਖ ਕਰੋੜ ਨੂੰ ਹੋ ਜਾਣਾ ਜਦੋਂ ਅਗਲਾ ਵਿੱਤੀ ਵਰ੍ਹਾ ਮੁੱਕਣਾ ਹੁਣ। ਸਹੀ ਗੱਲ ਹੈ ਜੀ, ਬਿਲਕੁਲ। ਆਪਾਂ 4.25 ਲੱਖ ਕਰੋੜ ਦੀ ਲਗਾਤਾਰ ਗੱਲ ਕਰਦੇ ਆਉਂਦੇ ਸੀ ਤੇ ਹੁਣ ਅਗਲੇ ਵਰ੍ਹੇ ਮੁੱਕਣ ਤੱਕ ਇਹ 4.5 ਲੱਖ ਕਰੋੜ ਤੋਂ ਉੱਪਰ ਚਲਾ ਜਾਣਾ।
ਪੰਜਾਬ ਦੇ ਸਿਰ ਤੇ ਅੱਜ ਦੀ ਤਰੀਕ 'ਚ ਜਿੰਨਾ ਕਰਜ਼ਾ, ਕਹਿੰਦੇ ਜੇ ਉਹਦੀਆਂ ਕਿਸ਼ਤਾਂ ਬਣਾ ਲਈਆਂ ਜਾਣ ਤਾਂ 3000 ਕਰੋੜ ਤਾਰਨਾ ਪੈਣਾ ਹਰ ਮਹੀਨੇ। 4200 ਕਰੋੜ ਅਸੀਂ ਹਰ ਮਹੀਨੇ ਕਰਜ਼ਾ ਚੱਕ ਰਹੇ ਹਾਂ, ਸਹੀ ਗੱਲ ਤੇ 3000 ਵਿੱਚੋਂ ਉਤਾਰ ਵੀ ਦਈਏ ਤਾਂ ਵੀ ਦੱਸੋ ਮੈਨੂੰ ਕਿਵੇਂ ਮੁੱਕੂਗਾ? ਜੀ ਤਾਂ ਨਵਾਂ ਫਿਰ ਖੜਾ ਰਹਿ ਜਾਊਗਾ। ਤੇ ਆਪਾਂ ਗੱਲ ਵੀ ਕੀਤੀ ਸੀ ਇੱਕ ਵਾਰ ਪੂਰੇ ਅੰਕੜਿਆਂ ਭਰਪੂਰ ਕਿ ਜੇ ਇੰਨਾ ਵਿਆਜ ਉਤਾਰੇ ਤਾਂ ਮੂਲ ਤਾਂ ਉਤਰ ਹੀ ਨਹੀਂ ਰਿਹਾ। ਜੀ ਜੀ ਸਹੀ ਹੈ। ਹੁਣ ਜਦੋਂ ਇਹ ਕਰਜ਼ੇ ਦਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਜੀ ਪੰਜਾਬ ਦੇ ਸਿਰ ਤੇ ਇੰਨਾ ਕਰਜ਼ਾ, ਤਾਂ ਪੰਜਾਬ ਦੇ ਮੁਖੀ ਦੇ ਜਵਾਬ ਸੁਣਨ ਵਾਲੇ ਸੀ। ਅੱਛਾ। ਪਹਿਲਾ ਜਵਾਬ ਹੈਗਾ ਜੀ ਕਰਜ਼ਾ ਫਿਰ ਕੀ ਹੋ ਗਿਆ, ਗੁਜਰਾਤ ਜਦੋਂ ਉਤਾਰ ਦੂਗਾ ਅਸੀਂ ਵੀ ਉਤਾਰ ਦਾਂਗੇ, ਯੂਪੀ ਜਦੋਂ ਉਤਾਰ ਦੂਗਾ ਅਸੀਂ ਵੀ ਉਤਾਰ ਦਾਂਗੇ, ਜਦੋਂ ਫਲਾਣਾ ਸੂਬਾ ਉਤਾਰ ਦੂਗਾ ਤਾਂ ਅਸੀਂ ਵੀ ਉਤਾਰ ਦਾਂਗੇ। ਅੱਛਾ, ਚਲੋ ਠੀਕ ਹੈ ਜੀ। ਇਸੇ ਨਾਲ ਜੋੜ ਕੇ ਅਗਲਾ ਆਦੇਸ਼ ਦੇ ਉੱਤੇ ਕਰਜ਼ਾ ਨਰਿੰਦਰ ਮੋਦੀ ਉਤਾਰ ਦੇਵੇ, ਸਾਡਾ ਵੀ ਵਿੱਚੇ ਉਤਰ ਜੂਗਾ, ਉਤਾਰ ਦੂ, ਚਲੋ ਸਰ ਗਿਆ। ਕੋਈ ਲੌਜਿਕ ਹੈ? ਇਹ ਜਵਾਬ ਕੀ ਕਹਿੰਦੇ ਨੇ? ਪਰ ਜਿਹੜਾ ਤੀਸਰਾ ਜਵਾਬ ਦਿੱਤਾ ਉਹਨੇ ਸਾਨੂੰ ਨਮੋਸ਼ੀ 'ਚ ਪਾਤਾ। ਠੀਕ ਹੈ। ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕਮੇਡੀ ਕਲਾਕਾਰ ਹੁੰਦੇ ਸੀ ਤਾਂ ਇੱਕ ਕਿੱਸਾ ਸੁਣਾਉਂਦੇ ਹੁੰਦੇ ਸੀ। ਜੀ ਜੀ। ਕਹਿੰਦੇ ਵੀ ਕਿ ਇੱਕ ਬਜ਼ੁਰਗ ਬੰਦਾ ਚਲਾ ਗਿਆ ਵੀਜ਼ਾ ਲੈਣ ਕੈਨੇਡਾ ਦਾ, ਲੱਤਾਂ ਉਹਦੀਆਂ ਕਬਰਾਂ 'ਚ। ਉਹ ਕਹਿਣ ਕਿ ਬਾਬੇ ਆ ਤੂੰ ਕੀ ਕਰਨਾ ਵੀਜ਼ਾ ਲੈ ਕੇ, ਪਤਾ ਨਹੀਂ ਤੂੰ ਜਿਉਣਾ ਨਹੀਂ ਜਿਉਣਾ ਤੇਰੇ। ਉਹ ਕਹਿੰਦਾ ਜੀ ਤੁਸੀਂ ਦੇ ਤਾਂ ਦੋ, ਕਿੰਨੀ ਦੇਰ ਦਾ ਚਾਹੀਦਾ? ਕਹਿੰਦੇ ਕਿ 3 ਮਹੀਨੇ ਦਾ, 6 ਮਹੀਨੇ ਦਾ। ਉਹ ਕਹਿੰਦਾ ਜੀ ਚਾਹੇ 1 ਦਿਨ ਦਾ ਦੇ ਦਿਓ, ਆਪਾਂ ਕਿਹੜਾ ਮੁੜ ਕੇ ਆਉਣਾ। ਕਹਿੰਦਾ ਸਹੀ ਹੈ। ਹੁਣ ਇਹ ਤੁਹਾਡੀ ਮਨਸ਼ਾ ਕਮੇਡੀ ਦੇ ਵਿੱਚ ਜੋ ਪਈ ਆ ਉਹੀ ਕਰਜ਼ੇ ਦੇ ਮਾਮਲੇ 'ਚ ਹੈ। ਉਸ ਰਾਸ਼ਟਰੀ ਟੀਵੀ ਦੇ ਉੱਤੇ ਗੱਲ ਕਰਦੇ ਆ, ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਲੈ ਲਿਆ ਜੀ ਕਰਜ਼ਾ, ਫਿਰ ਕੀ ਹੋ ਗਿਆ? ਖਰਚ ਤਾਂ ਜੀ ਪੰਜਾਬ ਦੇ ਵਿੱਚ ਕੰਮਾਂ ਤੇ ਹੁਣ ਅਸੀਂ ਕਿਹੜਾ ਮੋੜਨਾ। ਦੇਖ ਇਹ ਪੰਜਾਬ ਦੇ ਮੁਖੀ ਦਾ ਤਰਕ ਹੈ, ਕੱਟੜ ਇਮਾਨਦਾਰਾਂ ਦਾ ਸਿਧਾਂਤ ਹੈ ਕਿ ਅਸੀਂ ਕਰਜ਼ਾ ਲਵਾਂਗੇ ਵੀ, ਖਰਚਾਂਗੇ ਵੀ, ਪਰ ਮੋੜਾਂਗੇ ਨਹੀਂ। ਤੇ ਫਿਰ ਪੰਜਾਬ ਦੇ ਲੋਕਾਂ ਦੇ ਘਰਾਂ 'ਚ ਕੁਰਕੀਆਂ ਕਰਨ ਕਿਉਂ ਭੇਜਦੇ ਹੋ? ਸਹੀ ਆ, ਬਿਲਕੁਲ। ਤੇ ਕਹਿ ਦਿਓ ਪੰਜਾਬ ਦੇ ਲੋਕਾਂ ਨੂੰ ਵੀ ਕਿ ਆਪਣੇ ਆਈਡਲ ਜਿਹੜਾ ਤੁਸੀਂ ਬਣਾਇਆ ਹੋਇਆ, ਮੁਖੀ ਬਣਾਇਆ ਹੋਇਆ ਪੰਜਾਬ ਦਾ, ਉਹਨੂੰ ਆਈਡਲ ਮੰਨ ਕੇ ਉਹਦੇ ਵਾਲਾ ਨਿਯਮ ਅਪਣਾ ਲਓ ਕਿ ਆਪਾਂ ਕਰਜ਼ੇ ਮੋੜਨੇ ਨਹੀਂ। ਇਹ ਤੂੰ ਪੰਜਾਬ ਨੂੰ ਸਿੱਖਿਆ ਦੇ ਰਹੇ? ਸਹੀ ਹੈ, ਬਿਲਕੁਲ। ਕਿ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਨੂੰ ਸਿੱਖਿਆ ਦੇ ਰਹੇ ਕਿ ਲੈ ਕੇ ਮੁੱਕਰ ਜਾਓ? ਜਾਂ ਇਹ ਮੰਨੀਏ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਬਈ ਮੈਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਤੀਆਂ, ਹੁਣ ਮੈਂ ਤੁਹਾਨੂੰ ਕਿਉਂ ਕੁਛ ਦੇਵਾਂ? ਮੈਂ ਤਾਂ ਮੁੱਖ ਮੰਤਰੀ ਬਣਨਾ ਸੀ, ਮੇਰਾ ਤਾਂ ਸੁਪਨਾ ਸੀ। ਮੈਂ ਤਾਂ ਕਰਮਰਿਓ ਜਹਾਜ਼ ਵਾਲਾ ਕਿੱਸਾ ਸੁਣਾਉਂਦੇ ਹੁੰਦੇ ਸੀ ਕਿ ਇਹ ਰੋਸਟਰ ਮੇਰੇ ਕੋਲ ਵਾਰ-ਵਾਰ ਆਉਂਦੀ ਸੀ, ਮੈਂ ਊਟ ਪਟਾਂਗ ਜਾਂ ਬੋਲ ਦਿੰਦਾ ਸੀ, ਕਿਤਰੇ ਕੁਤਰੇ ਪਾਤਰੇ ਪੁੱਤਰੇ ਪਤਾ ਨਹੀਂ, ਕਹਿੰਦਾ ਮੈਨੂੰ ਦੁਬਾਰਾ ਵੀ ਬੋਲਣਾ ਆਉਂਦਾ ਸੀ। ਉਹ ਮੈਨੂੰ ਠਾਲ ਕੇ ਮੂਹਰੇ ਲੈ ਗਈ VIP ਉਹਦੇ ਵਿੱਚ, ਹੈ ਨਾ, ਤੇ ਕਹਿੰਦਾ ਆਪਾਂ ਉੱਥੇ ਮੋਝਾ ਪਿੱਛੋਂ ਕਹਿੰਦਾ ਬੀਨੂ ਬੂਨੂ ਹੋਣੀ ਮੈਨੂੰ ਪਰਚੀਆਂ ਭੇਜੀ ਜਾਣ ਕਿ ਸਾਨੂੰ ਵੀ ਬੁਲਾ ਲਾ। ਕਹਿੰਦਾ ਮੈਂ ਕਿਹਾ ਮੈਂ ਤਾਂ ਆਪ ਫਸਲ ਕੀਤੀ ਆ, ਮੈਨੂੰ ਕੀ ਲੈਣਾ ਤੁਹਾਡਾ। ਹੁਣ ਉਹ ਸਥਿਤੀ ਤੁਹਾਡੀ ਪੰਜਾਬ ਨਾਲ ਹੈ ਕਿ ਪੰਜਾਬ ਨੇ ਤੁਹਾਨੂੰ ਵੋਟਾਂ ਪਾਤੀਆਂ, ਤੁਸੀਂ ਕਹਿੰਦੇ ਕਿ ਠੀਕ ਹੈ ਇੱਕ ਵਾਰ ਪਾਤੀਆਂ, ਹੁਣ ਮੈਂ ਤੁਹਾਡੇ ਤੋਂ ਕੀ ਲੈਣਾ? ਸਹੀ ਹੈ, ਬਿਲਕੁਲ। ਜਾਂ ਮੈਂ ਤੁਹਾਨੂੰ ਉਹਦੇ ਬਦਲੇ 'ਚ ਕਿਉਂ ਕੁਛ ਮੋੜਾਂ, ਜਿਵੇਂ ਕਰਜ਼ੇ ਵਾਲੇ ਫਾਰਮੂਲਾ ਤੁਸੀਂ ਕਹਿੰਦੇ, ਤੁਸੀਂ ਕਹਿੰਦੇ ਮੈਂ ਕੀ ਕਰਾਂ ਤੁਹਾਡਾ। ਸੋ ਇਹਦਾ ਮਤਲਬ ਤੁਹਾਡੇ ਅੰਦਰ ਕਿਹੋ ਜਿਹਾ ਕੁਛ ਹੈ, ਕਿਹੜੀ ਚਿਪ ਫਿੱਟ ਹੈ। ਸਹੀ ਹੈ, ਬਿਲਕੁਲ। ਇਹ ਉਹਦਾ ਪ੍ਰਗਟਾਵਾ ਹੈ। ਤੁਸੀਂ ਨਾ ਪੰਜਾਬ ਦੇ ਸਕੇ, ਨਾ ਪੰਜਾਬ ਦੇ ਲੋਕਾਂ ਦੇ ਸਕੇ, ਨਾ ਆਪਣੇ ਸਾਥੀਆਂ ਦੇ ਸਕੇ, ਨਾ ਕਿਸੇ ਸਿਧਾਂਤ ਦੇ ਸਕੇ। ਤੁਹਾਡੀ ਕਿਰਦਾਰ ਕੈਸਾ ਹੈ, ਤੁਹਾਡਾ ਵਿਚਾਰ ਕੈਸਾ ਹੈ, ਤੁਹਾਡੀ ਸੋਚ ਕੈਸੀ ਹੈ, ਤੁਹਾਡਾ ਸਿਧਾਂਤ ਕੈਸਾ ਹੈ, ਉਹ ਸਾਰੇ ਦਾ ਪ੍ਰਗਟਾਵਾ ਤੁਸੀਂ ਰਾਸ਼ਟਰੀ ਟੀਵੀ ਤੇ ਕਰਿਆ ਹੈ। ਪਰ ਅਫਸੋਸ ਉਹਨਾਂ ਦੀ ਇਸ ਗੱਲ ਦੇ ਉੱਤੇ ਅਜੇ ਤੱਕ ਮੈਂ ਕਿਸੇ ਰਾਜਨੀਤਿਕ ਧਿਰ ਨੂੰ ਉਂਗਲ ਧਰਦਿਆਂ ਨਹੀਂ ਦੇਖਿਆ। ਸਹੀ ਹੈ, ਬਿਲਕੁਲ ਜੀ। ਇਹਦਾ ਕੀ ਅਰਥ ਲਈਏ ਕਿ ਸਮੁੱਚਾ ਵਰਤਾਰਾ ਹੀ ਹਵਾ ਉੱਤੇ। ਬਿਲਕੁਲ ਜੀ। ਦੇਖੋ ਸਹੀ ਗੱਲ ਆ ਤੁਹਾਡੀ। ਤੁਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਸ਼ਰਮਾ ਜੀ, ਸਟੇਜ ਚਲਾਉਣ ਤੇ ਸਟੇਟ ਚਲਾਉਣ 'ਚ ਫਰਕ ਹੁੰਦਾ। ਉਹ ਜਿਹੜੀਆਂ ਵਿਧਾਨ ਸਭਾ ਦੀਆਂ ਤੁਸੀਂ ਗੱਲ ਨਹੀਂ ਕਰਦੇ ਹੁੰਦੇ ਹਮੇਸ਼ਾ ਕਿ ਵਿਧਾਨ ਸਭਾ 'ਚ ਵੀ ਉਹੀ ਭਾਸ਼ਣ, ਸਟੇਜ ਤੇ ਵੀ ਉਹੀ ਭਾਸ਼ਣ। ਸੋ ਇਹ ਫਰਕ ਹੈ ਬਹੁਤ। ਜਿਹੜੀ ਤੁਸੀਂ ਰਾਜਾਂ ਦੀ ਗੱਲ ਕੀਤੀ ਹੈ, ਇਹ ਕੋਈ ਤੁਲਨਾ ਨਹੀਂ ਹੈ ਕਿ ਫਲਾਨਾ। ਉਹਨਾਂ ਦੀ ਜਿਹੜੀ ਵਿਕਾਸ ਨੂੰ ਜਾਂਦੀ ਦਰ ਦੇਖ ਲਓ ਤੁਸੀਂ, ਉਹਨਾਂ ਦਾ ਪ੍ਰਤੀ ਵਿਅਕਤੀ ਆਮਦਨ ਦੇਖੋ, ਉਹਨਾਂ ਦੀ GDP ਦੇਖੋ ਕਿੱਡੀ ਹੈ। ਇਹ ਕਹਿਣਾ ਕਿ ਉਹ ਇਹਦਾ ਨਲਾਇਕ ਜਵਾਕ ਵਾਲੀ ਗੱਲ ਹੈ। ਜੇ ਕਹੋਗੇ ਕਿ ਜੀ 4 ਵੀ ਕੰਨ ਫੜੀ ਬੈਠੇ ਜੀ, ਮੈਂ 5ਵਾਂ ਫੜ ਦੂ, ਫਿਰ ਕੀ ਹੈ? ਜਿਵੇਂ ਆਪਾਂ ਕਲਾਸ ਆਪਣੇ ਆਮ ਕਹਿੰਦੇ ਹੁੰਦੇ ਸੀ ਜੇ ਜਵਾਕ ਕੋਈ ਗਲਤੀ ਕਰੇ, ਉਹ ਕਹਿੰਦਾ ਸੀ ਫਲਾਣੇ ਦਾ ਨਹੀਂ ਵੀ ਕੀਤੀ ਹੈ, ਉਹਨੇ ਕੀਤੀ, ਉਹ ਕਹਿੰਦਾ ਉਹ ਤਾਂ ਕੁਝ ਛਾਲ ਮਾਰੂ, ਤੂੰ ਵੀ ਮਾਰੇਂਗਾ। ਸਹੀ ਗੱਲ ਹੈ। ਦੂਜੀ ਆਮ ਕਹਾਵਤ। ਹਾਂਜੀ, ਬਿਲਕੁਲ। ਦੂਜੀ ਗੱਲ ਇਹ ਕਿ ਜਿਹੜੇ ਲੀਡਰ ਹੁੰਦੇ ਆ ਨਾ, ਉਹ ਮੌਜੂ ਨਹੀਂ ਉਡਾਉਂਦੇ ਹੁੰਦੇ ਕਿਸੇ ਮਸਲੇ ਦਾ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਪੇਸ਼ ਕਰਦੇ ਆ। ਜੇ ਹੱਲ ਵੀ ਤੁਹਾਡੇ ਕੋਲ ਨਹੀਂ ਹੈ, ਘੱਟੋ ਘੱਟ ਗੱਲ ਤਾਂ ਸੰਜੀਦਾ ਕਰੋ।
ਗੰਭੀਰਤਾ ਤਾਂ ਨਜ਼ਰ ਆਵੇ ਤੁਹਾਡੇ ਗੱਲ ਦੇ ਵਿੱਚੋਂ, ਇਹ ਤਾਂ ਨਜ਼ਰ ਆਵੇ ਕਿ ਹਾਂ ਕੋਈ ਬੰਦਾ ਕਿਸੇ ਸਟੇਟ ਦਾ ਮੁਖੀ ਬੋਲ ਰਿਹਾ, ਹਰ ਚੀਜ਼ ਦਾ ਮੌਜੂ ਉਡਾਉਣਾ, ਮਖੌਲ ਉਡਾਉਣਾ, ਹੱਥ ਮਾਰ ਕੇ ਮੁੜ ਕੇ ਲੰਘ ਜਾਣਾ। ਅਗਲੀ ਗੱਲ ਕਰੀਏ ਇਹਨਾਂ ਦੀ ਇੱਕ ਕੱਟੜੇ ਇਮਾਨਦਾਰ ਦੀ, ਲਾਲਪੁਰਾ ਦੀ। ਸਜ਼ਾ ਤੋਂ ਬਾਅਦ ਇਹ ਕੈਸਾ ਸਮਝੌਤਾ, ਇਹ ਕਿਹੜੀਆਂ ਪਿਰਤਾਂ ਨਵੀਆਂ ਪਾ ਰਹੇ ਨੇ ਜੀ? ਮਨਜਿੰਦਰ ਸਿੰਘ ਲਾਲਪੁਰਾ ਦਾ ਮਾਮਲਾ 13 ਸਾਲ ਪੁਰਾਣਾ ਮਾਮਲਾ ਹੈ ਜੀ। 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਛੇੜਖਾਨੀ ਦਾ ਮਾਮਲਾ, ਕਹਿੰਦੇ ਉਸ ਸਮੇਂ ਡਰਾਈਵਰ ਸੀ ਜੀ, ਟੈਕਸੀ ਲੈ ਕੇ ਗਏ, ਇੱਕ ਔਰਤ ਨਾਲ ਬਦਸਲੂਕੀ, ਛੇੜਖਾਨੀ, ਜੀ ਉਹ ਸਾਰੇ ਮਾਮਲਾ, ਤੇ ਉਹ ਟੱਬਰ 13 ਸਾਲ ਲੜਾਈ ਲੜਿਆ। ਉਸ ਚਲਦੀ ਲੜਾਈ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰੇ ਨੂੰ ਟਿਕਟ ਵੀ ਮਿਲੀ, MLA ਵੀ ਬਣ ਗਿਆ, ਸਰਕਾਰ ਵੀ ਪਾਰਟੀ ਦੀ ਬਣ ਗਈ, ਤੇ ਪਰਿਵਾਰ ਜਾਂ ਉਹ ਧਿਰ ਪੈਰ ਗੱਡ ਕੇ ਲੜਦੀ ਰਹੀ। ਠੀਕ ਹੈ। ਕਿੰਨੀਆਂ ਚੁਣੌਤੀਆਂ, ਕਿੰਨੀਆਂ ਮੁਸ਼ਕਲਾਂ ਚੋਂ ਲੰਘੇ ਹੋਣੇ ਕਿ ਆਖਰ ਹੇਠਲੀ ਅਦਾਲਤ ਨੇ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ। ਤੇ ਮਨਜਿੰਦਰ ਸਿੰਘ ਲਾਲਪੁਰਾ ਨਾਲ ਸਰਕਾਰ ਜਾਂ ਪਾਰਟੀ ਕਿੰਨਾ ਡਟ ਕੇ ਖੜੀ ਹੋਏਗੀ ਕਿ ਇਹ ਸਿਧਾਂਤ ਨੂੰ ਵੀ ਛਿੱਕੇ ਟੰਗਤਾ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਕਿ 3 ਸਾਲ ਤੋਂ ਵੱਧ, ਜੇ 3 ਸਾਲ ਜਾਂ 3 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਵੇ ਤਾਂ ਵਿਧਾਇਕੀ ਜਾਂ ਮੈਂਬਰੀ ਜਾਂਦੀ ਹੈ, ਚਾਹੇ ਲੋਕ ਸਭਾ ਹੋਵੇ, ਚਾਹੇ ਉਹ ਰਾਜ ਸਭਾ ਹੋਵੇ, ਚਾਹੇ ਉਹ ਵਿਧਾਨ ਸਭਾ ਹੋਵੇ। ਹਾਂਜੀ। ਤੇ ਪਰ ਤੁਸੀਂ ਉਹਦੀ ਵਿਧਾਇਕੀ ਖਾਰਜ ਨਹੀਂ ਕੀਤੀ, ਕਿਉਂਕਿ ਤੁਹਾਨੂੰ ਪਤਾ ਸੀ ਕਿ ਉੱਪਰਲੀ ਅਦਾਲਤ 'ਚ ਅਜੇ ਲੜਨਾ ਹੈ ਬੰਦੇ ਨੇ, ਤੇ ਇਸ ਲਈ ਜਦੋਂ ਕਿ ਤੁਰੰਤ ਸਜ਼ਾ ਹੋਣ ਤੋਂ ਬਾਅਦ, ਗ੍ਰਿਫਤਾਰੀ ਤੋਂ ਬਾਅਦ, ਉਹ ਵਿਧਾਇਕੀ ਖਾਲੀ ਹੋਣੀ ਚਾਹੀਦੀ ਸੀ। ਚਲੋ ਹਾਈ ਕੋਰਟ ਚਲੇ ਗਏ ਜਨਾਬ ਆਪਣੀ ਪਟੀਸ਼ਨ ਲੈ ਕੇ, ਠੀਕ ਹੈ, ਬਣਦੀ ਸੀ। ਸਜ਼ਾ ਨੂੰ ਚੁਣੌਤੀ ਦਿੱਤੀ ਜਾ ਸਕਦੀ ਆ, ਤੁਹਾਡਾ ਹੱਕ ਬਣਦਾ, ਤੁਹਾਡੇ ਕੋਲ ਕਾਨੂੰਨੀ ਅਧਿਕਾਰ ਹੈ ਕਿ ਤੁਸੀਂ ਚੁਣੌਤੀ ਦਿਓ ਕਿ ਉੱਥੇ ਉੱਪਰਲੀ ਅਦਾਲਤ ਕੀ ਫੈਸਲਾ ਲੈਂਦੀ, ਜਾਂ ਸਜ਼ਾ ਘਟਾਉਂਦੀ, ਜਾਂ ਸਜ਼ਾ ਖਾਰਜ ਕਰਦੀ, ਜਾਂ ਖਤਮ ਕਰਦੀ। ਪਰ ਇਹਨਾਂ ਨੇ ਕੱਲੀ ਸਜ਼ਾ ਨੂੰ ਚੁਣੌਤੀ ਨਹੀਂ ਦਿੱਤੀ ਜੀ। ਉੱਥੇ ਜਾ ਕੇ ਸਮਝੌਤਾ ਰੱਖਿਆ ਜੀ ਕਿ ਸਾਡਾ ਦੋਹਾਂ ਧਿਰਾਂ 'ਚ ਸਮਝੌਤਾ ਹੋ ਗਿਆ। ਠੀਕ ਹੈ। ਅੱਛਾ ਪ੍ਰਵੀਨ ਜੀ, ਜਿਹੜੀ ਧਿਰ ਨੇ 13 ਸਾਲ ਲੜਾਈ ਲੜੀ ਹੋਵੇ ਔਰ ਲੜਾਈ ਲੜਨ ਤੋਂ ਬਾਅਦ ਫੈਸਲਾ ਹੋ ਗਿਆ ਹੋਵੇ, ਸਜ਼ਾ ਹੋ ਗਈ ਹੋਵੇ, ਸਜ਼ਾ ਤੋਂ ਬਾਅਦ ਉਹਨੂੰ ਸਮਝੌਤੇ ਦੀ ਕੀ ਲੋੜ ਹੈ ਜੀ? ਸਵਾਲ ਤਾਂ ਇਹ ਹੈ। ਸਹੀ ਹੈ। ਜਾਂ ਤਾਂ ਇਹ ਹੋਵੇ ਕਿ ਅਦਾਲਤ 'ਚ ਕੇਸ ਚੱਲੀ ਗਿਆ ਤੇ ਹੁਣ ਫੈਸਲੇ ਤੇ ਆ ਗਿਆ ਤੇ ਦੋਵੇਂ ਧਿਰਾਂ ਨੂੰ ਦੁਵਿਧਾ ਹੋ ਗਈ ਕਿ ਪਤਾ ਨਹੀਂ ਕੌਣ ਜਿੱਤੂਗਾ, ਪਤਾ ਨਹੀਂ ਸਜ਼ਾ ਹੋਊਗੀ ਜਾਂ ਨਹੀਂ ਹੋਊਗੀ। ਉਧਰ ਹੋਊਗਾ ਜੇ ਸਜ਼ਾ ਹੋ ਗਈ ਤਾਂ ਮਰ ਗਈ, ਉਹਨਾਂ ਨੂੰ ਹੋਊਗਾ ਜੇ ਨਾ ਹੋਈ ਤਾਂ ਕੋਈ ਫਾਇਦਾ ਨਹੀਂ। ਇਸ ਲਈ ਉੱਥੇ ਆ ਕੇ ਸਮਝੌਤਾ ਹੋ ਜਾਵੇ ਤਾਂ ਸਮਝ ਆਉਂਦੀ ਹੈ। ਸਹੀ ਹੈ, ਬਿਲਕੁਲ ਜੀ। ਜਦੋਂ ਇੱਕ ਅਦਾਲਤ ਨੇ ਸਜ਼ਾ ਸੁਣਾਤੀ ਔਰ ਇਸ ਤੱਥਾਂ ਦੇ ਆਧਾਰ ਤੇ ਉੱਪਰਲੀ ਅਦਾਲਤ 'ਚ ਘੱਟ ਵੱਧ ਤਾਂ ਹੋ ਸਕਦੀ ਆ, ਪਰ ਪੂਰੀ ਤਰ੍ਹਾਂ ਖਾਰਜ ਹੋਣ ਦੀ ਉਮੀਦ ਨਹੀਂ, ਤੇ ਫਿਰ ਸਮਝੌਤੇ ਦੀ ਗੁੰਜਾਇਸ਼ ਕਿੱਥੇ ਬਚੀ ਇਹਦੇ ਵਿੱਚ? ਸਹੀ ਹੈ, ਬਿਲਕੁਲ। ਕੀ ਇਹ ਫਿਰ ਵੱਡੀ ਤਾਕਤ ਨੇ ਕਮਜ਼ੋਰ ਧਿਰ ਨੂੰ, ਗਰੀਬ ਧਿਰ ਨੂੰ ਇੱਥੇ ਦਬਾਇਆ, ਧੌਣ ਤੇ ਗੋਡਾ ਰੱਖ ਕੇ ਮਨਾਇਆ। ਉਹ ਸਮਝੌਤਾ ਬਰਾਬਰੀ ਦਾ ਸਮਝੌਤਾ। ਜੀ। ਸਹੀ ਹੈ। ਤੋਂ ਇਸ ਲਈ ਅਮਰੀਕਾ ਤੇ ਭਾਰਤ ਦੀ ਜਿਹੜੀ ਡੀਲ ਚੱਲ ਰਹੀ ਹੈ ਉਹਦੇ ਵਿੱਚ ਗੱਲ ਹੁੰਦੀ ਹੈ ਨਾ ਕਿ ਨਿਯਮ ਤਾਂ ਬਰਾਬਰ ਹੈ ਨਹੀਂ, ਅਸੀਂ ਲਾਵਾਂਗੇ ਜੀ ਟੈਰਿਫ, ਤੁਸੀਂ ਨਹੀਂ ਲਾ ਸਕਦੇ। ਉਹ ਫਿਰ ਬਰਾਬਰੀ ਦਾ ਸਮਝੌਤਾ ਥੋੜਾ ਜੀ। ਉਸੇ ਤਰ੍ਹਾਂ ਇਸ ਪਹਿਲੂ ਦੇ ਵਿੱਚ ਹੁਣ ਇਹ ਸਤੰਬਰ 2025 ਦੇ ਵਿੱਚ ਫੈਸਲਾ ਆਉਂਦਾ। ਠੀਕ ਹੈ ਜੀ। ਲਾਲਪੁਰੇ ਦੇ ਮਾਮਲੇ 'ਚ 10 ਸਤੰਬਰ 2025 ਨੂੰ ਅਦਾਲਤ ਸਜ਼ਾ ਸੁਣਾਉਂਦੀ ਆ, ਤੇ ਜਿਹਦੇ ਖਿਲਾਫ 12 ਆਰੋਪੀ ਨੇ ਮਨਜਿੰਦਰ ਸਿੰਘ ਲਾਲਪੁਰਾ ਸਮੇਤ। ਜੀ। ਇਹ ਉੱਪਰਲੀ ਅਦਾਲਤ ਚਲੇ ਜਾਂਦੇ ਨੇ ਜੀ। ਸੋ ਜਦੋਂ ਉੱਪਰਲੀ ਅਦਾਲਤ ਜਾਂਦੇ ਨੇ ਤਾਂ ਉੱਥੇ 4 ਫਰਵਰੀ 2026 ਨੂੰ ਇਹ ਸਮਝੌਤੇ ਦੇ ਕਾਗਜ਼ ਰੱਖਦੇ ਜੀ ਕਿ ਦੋਵੇਂ ਧਿਰਾਂ 'ਚ ਸਾਡਾ ਸਮਝੌਤਾ ਹੋ ਗਿਆ। ਠੀਕ ਹੈ। ਮੈਨੂੰ ਸਮਝ ਨਹੀਂ, ਇਹ ਕਾਨੂੰਨੀ ਮਾਹਰ ਜਾਣਦੇ ਹੋਣਗੇ ਕਿ ਅਦਾਲਤ ਨੇ ਉਹਨੂੰ ਕਿਵੇਂ ਕੰਸੀਡਰ ਕੀਤਾ ਕਿ ਜਦੋਂ ਇੱਕ ਬੰਦੇ ਖਿਲਾਫ ਦੋਸ਼ ਸਾਬਤ ਹੋ ਗਿਆ, ਅਦਾਲਤ ਨੇ ਸਜ਼ਾ ਸੁਣਾਤੀ, ਤਾਂ ਤੁਸੀਂ ਉਹ ਦੋਸ਼ ਸਹੀ ਨੇ ਜਾਂ ਨਹੀਂ ਨੇ ਉਹਦੇ ਆਧਾਰ ਤੇ ਫੈਸਲਾ ਸੁਣਾਓ, ਪਰ ਉਸ ਸਮਝੌਤੇ ਨੂੰ ਹੁਣ ਕਿਵੇਂ ਕੰਸੀਡਰ ਕਰੋ ਕਿ ਇਹ ਦਿਖਦਾ ਨਹੀਂ ਪਹਿਲੀ ਨਜ਼ਰੇ ਕਿ ਪ੍ਰਭਾਵਿਤ ਕੀਤਾ ਜਾ ਰਿਹਾ, ਦੂਜੀ ਧਿਰ ਨੂੰ ਡਰਾਇਆ ਧਮਕਾਇਆ ਗਿਆ ਹੋਵੇ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਸਿਰਫ ਇਹ ਕਹਿ ਕੇ ਕਿ ਜੀ ਇਹਨਾਂ 12 ਆਰੋਪੀਆਂ ਦਾ ਪਿਛਲਾ ਕੋਈ ਰਿਕਾਰਡ ਨਹੀਂ ਇਹੋ ਜਿਹਾ, ਤੇ ਦੋਵੇਂ ਧਿਰਾਂ ਸਮਝੌਤੇ ਸਹਿਮਤ ਨੇ, ਇਸ ਲਈ ਅਸੀਂ ਸਜ਼ਾ ਖਤਮ ਕਰਦੇ ਹਾਂ। ਇਹਦੇ ਉੱਤੇ ਹੁਣ ਜਾਖੜ ਵੀ ਕੁਝ ਹੋਰ ਧਿਰਾਂ ਵੀ ਸਵਾਲ ਖੜੇ ਕਰ ਰਹੀਆਂ ਸੀ ਵੀ ਲਓ ਵੀ ਕਲੀਨ ਚਿੱਟਾਂ ਵਾਲੀ ਸੂਚੀ 'ਚ ਇਹਨੂੰ ਵੀ ਰੱਖ ਲਓ, ਇੱਕ ਨੂੰ ਹੋਰ ਆ ਗਿਆ ਤੁਹਾਡੇ ਕੋਲ, ਇਹਦਾ ਵੀ ਢੋਲ ਪੁੱਟ ਲਓ ਕਿ ਲਓ ਜੀ ਸਾਡੇ ਕੋਲ ਇਮਾਨਦਾਰ ਬੰਦਾ ਸਾਡਾ ਬਰੀ ਹੋ ਗਿਆ, ਹੈ ਨਾ। ਸੋ ਇਸ ਲਈ ਇਹ ਜੋ ਮਰਜ਼ੀ ਕਰੋ, ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਇਹਨੂੰ ਦਿਖਾਓਗੇ, ਤੁਸੀਂ ਆਪਣੇ ਪ੍ਰਚਾਰ 'ਚ ਪ੍ਰਚਾਰੋਗੇ, ਬਿਲਕੁਲ, ਪਰ ਆਮ ਸਧਾਰਨ ਬੰਦੇ ਨੂੰ ਵੀ ਖੁੱਲੀ ਅੱਖ ਨਾਲ ਦੇਖਿਆ ਸਮਝ ਆਉਂਦਾ ਕਿ ਸਮਝੌਤਾ ਨਹੀਂ, ਇਹ ਜ਼ਬਰ ਜ਼ੁਲਮ ਹੈ। ਜਿਹੜਾ ਬੰਦਾ ਉਹ 13 ਸਾਲ ਕੱਟ ਗਿਆ, ਉਹ ਹੁਣ 2 ਮਹੀਨੇ ਦੇ ਸਮਝੌਤੇ ਤੇ ਕਿਉਂ ਆਇਆ? ਸਵਾਲ ਇਹ ਬਿਲਕੁਲ ਸਹੀ ਹੈ ਜੀ। ਅਗਲੀ ਗੱਲ ਕਰੀਏ, ਦੁਨੀਆ ਭਰ ਦੇ ਵਿੱਚ ਸ਼ਰਮਾ ਜੀ ਕਹਿੰਦੇ ਇੰਟਰਨੈਟ ਬੰਦ ਹੋਣ ਦਾ ਖਤਰਾ ਹੈ ਜੀ। ਇਹ ਬੜੀ ਸਥਿਤੀ ਤਣਾਅ ਵਾਲੀ ਬਣਦੀ ਜਾ ਰਹੀ ਹੈ। ਜੰਗ ਦੇ ਵਿੱਚ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ
1 ਮਹੀਨੇ ਤੋਂ ਉੱਪਰ ਦੀ ਜੰਗ ਹੋ ਚੁੱਕੀ ਆ। ਹੂੰ ਔਰ ਇਸ ਜੰਗ ਦੇ ਵਿੱਚ ਟਰੰਪ ਹੋਰੀ ਜਿਸ ਤਰ੍ਹਾਂ ਹੁਣ ਆਪਣੇ ਆਪ ਨੂੰ ਪੇਸ਼ ਕਰਦੇ ਆ, ਉਹਨੂੰ ਕਹਿਤਾ ਕਿ ਕੋਈ ਵੀ ਮੁਲਕ ਦਾ ਅਸੀਂ ਸਾਥ ਨਹੀਂ ਦੇਵਾਂਗੇ, ਜਾਂ ਤਾਂ ਸਾਤੋਂ ਤੇਲ ਖਰੀਦਣਾ ਖਰੀਦੋ, ਨਹੀਂ ਆਪ ਆਪਣੇ ਉਮਰ ਚ ਤੋਂ ਆਪਣੇ ਲੰਘਾ ਲਓ, ਬੇੜੇ ਜੇ ਲੰਘਾਉਣੇ ਨੇ, ਹੈ ਨਾ। ਬ੍ਰਿਟੇਨ ਨੂੰ ਵੀ ਟੰਗ ਲਿਆ ਜੀ, ਇਹਨੂੰ ਵੀ ਟੰਗ ਲਿਆ ਜੀ, ਉਹਨੂੰ ਵੀ ਕਹਿਤਾ ਜੀ, ਕਿਸੇ ਨਾਲ ਤਾਲਮੇਲ ਨਹੀਂ ਜੀ, ਹੈ ਨਾ, ਅਸੀਂ ਨਹੀਂ ਸਾਥ ਦਿਆਂਗੇ, ਸਾਡਾ ਸਾਥ ਨਹੀਂ ਦਿੱਤਾ। ਬਈ ਜੰਗ ਚ ਤੁਸੀਂ ਸਿੱਧੇ ਬੜੇ, ਕਿਸੇ ਦੀ ਸਲਾਹ ਨਾਲ ਨਹੀਂ ਬੜੇ, ਕਿਸੇ ਰਾਏ ਨਾਲ ਨਹੀਂ ਬੜੇ, ਸਹੀ ਹੈ। ਤੇ ਹੁਣ ਮੁਸੀਬਤ ਪੂਰੀ ਦੁਨੀਆ ਨੂੰ ਖੜੀ ਹੈ। ਦੂਸਰੇ ਪਾਸੇ ਆਪਾਂ ਲੰਘੇ ਦਿਨਾਂ ਚ ਇੱਕ ਗੱਲ ਕੀਤੀ ਸੀ ਕਿ ਹੋਰਮੁਜ਼ਦ ਜਿਹੜਾ ਸਟ੍ਰੇਟ ਹੈ ਨਾ, ਉੱਥੋਂ ਜਿਹੜੇ ਇਹ ਬੇੜੇ ਮਤਲਬ ਲੰਘਦੇ ਨੇ, ਕਹਿੰਦੇ ਕਿ ਕੁਝ ਤੋਂ ਜੀ ਟੋਲ ਵਸੂਲਿਆ ਜਾ ਰਿਹਾ। ਇਹਦੀ ਚਰਚਾ ਕਾਫੀ ਵਾਰ ਆਈ ਸੀ, ਪਰ ਹੁਣ ਸਿਧਾਂਤਕ ਤੌਰ ਤੇ ਈਰਾਨ ਨੇ ਲਗਭਗ ਫੈਸਲਾ ਕਰ ਲਿਆ ਕਿ ਉੱਥੋਂ ਜਿਹੜੇ ਬੇੜੇ ਲੰਘਾਵਾਂ ਕਿ ਉਹਨਾਂ ਤੋਂ ਆਪਣੀ ਕਰੰਸੀ 'ਚ ਅਸੀਂ ਟੋਲ ਵਸੂਲਾਂਗੇ। ਉਹਨਾਂ ਦੀ ਸੰਸਦੀ ਕਮੇਟੀ ਨੇ ਇਹਨੂੰ ਮਨਜ਼ੂਰੀ ਦਿੱਤੀ ਹੈ ਜੀ। ਤੇ ਅਗਲੇ 2 ਪੜਾਵਾਂ ਚੋਂ ਲੰਘ ਕੇ ਜੇ ਰਾਸ਼ਟਰਪਤੀ ਨੇ ਹਾਮੀ ਭਰਤੀ ਤਾਂ ਇਹ ਜਾਇਜ਼ ਤਰੀਕੇ ਨਾਲ, ਕਾਨੂੰਨੀ ਤਰੀਕੇ ਨਾਲ ਮਤਲਬ ਸ਼ੁਰੂ ਹੋ ਜਾਊਗਾ। ਫਿਰ ਕੀ ਇਹ ਇਸ ਤਰ੍ਹਾਂ ਉੱਥੋਂ ਲੰਘਾਏ ਜਾਣਗੇ ਬੇੜੇ? ਚਲੋ, ਪਰ ਇਹ ਤਾਂ ਇੱਕ ਪਹਿਲੂ ਹੈ ਕਿ ਇਹ ਤਰੀਕਾਕਾਰ ਕੀ ਹੁੰਦਾ। ਹੁਣ ਦੁਨੀਆ ਭਰ ਚ ਇਹਦਾ ਅਸਰ ਦੀ ਚਰਚਾ ਆਪਾਂ ਲਗਾਤਾਰ ਕਰਦੇ ਆ ਰਹੇ ਹਾਂ ਜੀ। ਪਰ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਸ ਹੋਰਮੁਜ਼ਦ ਤੋਂ ਸਿਰਫ ਬੇੜੇ ਲੰਘਦੇ ਨੇ, ਤੇਲ ਲੰਘਦਾ ਤੇ ਉਹ ਰਸਤਾ ਬੜਾ ਸੁੰਗੜਿਆ ਹੋਇਆ ਹੈ, ਸਮੁੰਦਰ ਉੱਥੇ ਇਕੱਠਾ ਹੋ ਜਾਂਦਾ, ਤੇ ਜਾਂ ਆਪਾਂ ਕਹੀਏ ਕਿ ਉਹਦੇ ਵਿੱਚ ਟਾਪੂ ਆ ਜਾਂਦੇ ਨੇ ਜਿਹਦੇ ਕਾਰਨ ਰਸਤਾ ਬਹੁਤ ਭੀੜਾ ਹੈ, ਤੇ ਤਾਂ ਉਹਨਾਂ ਦੇ ਕੰਟਰੋਲ 'ਚ ਹੈ ਜਨਾਬ, ਉੱਥੋਂ ਇਕੱਲੇ ਤੇਲ ਦੇ ਬੇੜੇ ਹੀ ਨਹੀਂ ਲੰਘਦੇ। ਉਸ ਭੀੜੇ ਰਸਤੇ ਤੋਂ ਦੁਨੀਆ ਭਰ 'ਚ ਚੱਲਣ ਵਾਲੀਆਂ ਇੰਟਰਨੈਟ ਦੀਆਂ ਵਾਇਰਾਂ ਵੀ ਲੰਘਦੀਆਂ ਨੇ, ਕੇਬਲਸ ਵੀ ਲੰਘਦੀਆਂ ਨੇ। ਜੇ ਸਮੁੰਦਰ ਦੇ ਉੱਪਰਲੇ ਤਲ ਤੇ ਤੁਹਾਨੂੰ ਸ਼ਿਪ ਦਿਖਦੇ ਨੇ, ਤਾਂ ਸਮੁੰਦਰ ਦੇ ਹੇਠਲੇ ਤਲ ਦੇ ਉੱਤੇ ਉਹ ਵੱਡੀਆਂ ਵੱਡੀਆਂ ਮੋਟੀਆਂ ਕੇਬਲਾਂ ਪਾਈਆਂ ਹੋਈਆਂ। ਜੀ ਸਹੀ। ਕਈਆਂ ਨੂੰ ਲੱਗਦਾ ਕਿ ਹੁਣ ਤਾਂ ਵਾਈਫਾਈ ਦਾ ਮਤਲਬ ਹਵਾ ਦੇ ਵਿੱਚੋਂ ਹੀ ਨੈਟ ਲੈਣਾ। ਕਈ ਮਹੀਨੇ 'ਚ ਦੁਨੀਆ ਭਰ 'ਚ ਜਿਹੜਾ ਇਹ ਨੈਟ ਚੱਲਦਾ ਹੈ, ਉਹਦੇ ਪਿੱਛੇ ਉਹ ਜਿਹੜੀਆਂ ਕੇਬਲਸ ਨੇ, ਉਹਨਾਂ ਨੂੰ ਆਪਟਿਕ ਕੇਬਲਸ ਕੀ ਕੁਛ ਹੈ ਨਾ, ਉਹ ਕੇਬਲਸ ਨੇ ਜਿਹੜੀਆਂ, ਉਹਦੇ ਆਧਾਰ ਤੇ ਚੱਲਦਾ। ਤੇ 90 ਤੋਂ 95% ਇੰਟਰਨੈਟ ਇਹਦੇ ਉੱਤੇ ਨਿਰਭਰ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜਾ ਥਾਂ ਹੈ ਨਾ ਹੋਰਮੁਜ਼ਦ, ਉੱਥੇ ਕੱਲਾ ਐਨਰਜੀ ਚੋਕ ਪੁਆਇੰਟ ਨਹੀਂਗਾ ਕਿ ਉੱਥੇ ਆ ਕੇ ਐਨਰਜੀ ਲੰਘਣ ਵਾਲੀਆਂ ਚੀਜ਼ਾਂ ਲਈ ਉਹ ਮੁਸ਼ਕਲ ਖੜੀ ਹੁੰਦੀ, ਉੱਥੇ ਉਹਨਾਂ ਦਾ ਚੋਕ ਪੁਆਇੰਟ ਨਹੀਂਗਾ। ਉਹ ਤੁਸੀਂ ਕਹਿ ਸਕਦੇ ਹੋ ਕਿ ਡਿਜੀਟਲ ਚੋਕ ਪੁਆਇੰਟ ਵੀ ਆ। ਸਹੀ ਹੈ। ਤੇ ਕੀ ਸਥਿਤੀ ਇੱਥੋਂ ਤੱਕ ਬਣ ਗਈ ਹੈ ਕਿ ਉਸ ਦਾ ਵੀ ਨੁਕਸਾਨ ਹੋਣ ਦਾ ਖਦਸ਼ਾ, ਜਾਂ ਉਹਨੂੰ ਨੁਕਸਾਨ ਪਹੁੰਚਾਇਆ ਵੀ ਜਾ ਸਕਦਾ ਇਸ ਜੰਗ 'ਚ ਦੁਨੀਆ ਨੂੰ ਸਬਕ ਸਿਖਾਉਣ ਦੇ ਲਈ। ਕਿਉਂਕਿ ਜਿਸ ਤਰ੍ਹਾਂ ਅਮਰੀਕਾ ਕਹਿੰਦਾ ਕਿ ਅਸੀਂ 10 ਦਿਨ ਲਈ ਰੋਕਤੀ ਜੀ ਕਾਰਵਾਈ, ਦੂਏ ਪਾਸੇ ਕਹੀ ਜਾਂਦੇ ਨਹੀਂ ਜੀ ਹਮਲੇ ਜਾਰੀ ਨੇ ਜੀ, ਅੱਜ ਉੱਥੇ ਮਿਜ਼ਾਈਲਾਂ ਡੇਗਤੀਆਂ, ਅੱਜ ਉੱਥੇ ਅਟੈਕ ਕਰਤਾ। ਤੇ ਈਰਾਨ ਨੇ ਮੋੜਮਾ ਕਿਹਾ ਵੀ ਕਿ ਠੀਕ ਹੈ, ਹੁਣ ਤੱਕ ਤਾਂ ਅਸੀਂ ਅਮਰੀਕੀ 에ਅਰਬੇਸ ਤੇ ਨੇ ਜਿਹੜੇ ਵੱਖ-ਵੱਖ ਉੱਥੇ ਹਮਲੇ ਕਰਦੇ ਸੀ, ਹੁਣ ਅਮਰੀਕੀ ਲੋਕ, ਅਮਰੀਕੀ ਅਧਿਕਾਰੀ ਜਿਹੜੇ ਹੋਟਲਾਂ ਢਾਬਿਆਂ ਤੇ ਜਿੱਥੇ ਰਹਿੰਦੇ ਨੇ ਕਿਤੇ ਟਿਕਾਣਿਆਂ ਤੇ, ਅਸੀਂ ਉਹਨਾਂ ਤੇ ਵੀ ਨਿਸ਼ਾਨੇ ਬਿਨਾਂਗੇ। ਅਮਰੀਕੀ ਯੂਨੀਵਰਸਿਟੀਆਂ ਦੇ ਜਿੱਥੇ ਦੂਏ ਦੇਸ਼ਾਂ 'ਚ ਕੈਂਪਸ ਨੇ ਸਾਡੇ ਨੇੜਲਿਆਂ 'ਚ, ਅਸੀਂ ਉੱਥੇ ਵੀ ਅਟੈਕ ਕਰਾਂਗੇ। ਅਸੀਂ ਅਮਰੀਕੀ IT ਕੰਪਨੀਆਂ ਦੇ ਉੱਤੇ, ਜਿਵੇਂ ਉਹਨਾਂ ਦੇ ਹੈ ਨਾ ਕਈ ਥਾਂ ਕਾਲ ਸੈਂਟਰ ਟਾਈਪ ਖੁੱਲੇ ਨੇ, ਕੁਝ ਖੁੱਲੇ ਨੇ, ਅਸੀਂ ਉਹਨਾਂ ਤੇ ਅਟੈਕ ਕਰਾਂਗੇ। ਸੋ ਜਿਹਦੇ ਨਾਲ ਵੀ ਅਮਰੀਕੀ ਸ਼ਬਦ ਜੁੜਿਆ, ਉਹਨੂੰ ਜੋੜ ਕੇ ਈਰਾਨ ਆਪਣੀ ਧਮਕੀ ਦੇ ਰਿਹਾ। ਤੇ ਜੇ ਇਹ ਸਥਿਤੀ ਹੈ, ਕੀ ਉਹ ਅਮਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਮੁਲਕਾਂ ਨੂੰ, ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈ, ਉਹ ਸਾਰੇ ਥਾਵਾਂ ਤੇ ਇੰਟਰਨੈਟ ਠੱਪ ਕਰ ਲਈ ਇਹਨਾਂ ਕੇਬਲਾਂ ਦਾ ਕੋਈ ਕੁੰਡੀ ਖੋਲ ਸਕਦਾ, ਕੋਈ ਕਨੈਕਸ਼ਨ ਕੱਟ ਸਕਦਾ? ਕਿਉਂਕਿ ਜੇ ਹੋਇਆ ਤਾਂ ਇੰਟਰਨੈਟ ਜਾਂ ਤਾਂ ਬਹੁਤ ਧੀਮਾ ਹੋ ਜਾਏਗਾ, ਬਹੁਤ ਸਲੋ ਗਤੀ ਚਲਾ ਜਾਏਗਾ, ਜਾਂ ਜ਼ਿਆਦਾਤਰ ਕਈ ਮੁਲਕਾਂ ਦੇ ਵਿੱਚ ਬੰਦ ਵੀ ਹੋ ਸਕਦਾ। ਸਹੀ। ਸੋ ਇਹ ਲੜਾਈ ਬਹੁਤ ਭਿਆਨਕ ਹੈ। ਪਤਾ ਨਹੀਂ ਡੋਨਾਲਡ ਟਰੰਪ ਜਾਂ ਇਜ਼ਰਾਈਲ ਕਿਉਂ ਸਮਝਣ ਲਈ ਤਿਆਰ ਨਹੀਂ। ਇਹਦਾ ਨੁਕਸਾਨ, ਅਗਲਾ ਕਹਿੰਦਾ ਅਸੀਂ ਤਾਂ ਹੁਣ ਮਰੇ ਤੇ ਮਰੇ ਆ। 3200 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਹੀ ਹੈ, ਬਿਲਕੁਲ। ਇੱਥੋਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਹੈ। ਬਿਲਕੁਲ। 3215 ਮੈਂ ਕੱਲ ਸ਼ਾਮ ਦਾ ਅੰਕੜਾ ਦੇਖ ਰਿਹਾ ਸੀਗਾ। ਉਹਦੇ ਬਾਵਜੂਦ ਵੀ ਅਸੀਂ ਸੁਧਰਨ ਲਈ ਤਿਆਰ ਨਹੀਂ ਕੀਤੇ। ਦਰਜਨਾਂ ਮੁਲਕ ਇਹਦੀ ਹੁਣ ਚਪੇਟ 'ਚ ਨੇ। ਜੇ ਤੁਸੀਂ ਕਹੋ ਕਿ ਸਿੱਧੇ, ਜੇ ਈਰਾਨ ਵੀ ਜਿਨ੍ਹਾਂ ਮੁਲਕਾਂ ਦੇ ਵਿੱਚ ਬੰਬਾਰੀ ਕਰ ਰਿਹਾ, ਤੇ ਇਜ਼ਰਾਈਲ ਵੀ ਜਿੱਥੇ ਅਮਰੀਕਾ ਵੀ ਜਿੱਥੇ, ਤਾਂ ਦਰਜਨ ਦੇ ਕਰੀਬ ਮੁਲਕ ਹੁਣ ਇਹਦੀ ਚਪੇਟ 'ਚ ਨੇ, ਤੇ ਉਹਦੇ ਬਾਵਜੂਦ ਵੀ ਅਸੀਂ ਰੁਕਣ ਲਈ ਤਿਆਰ ਨਹੀਂ। ਤੇ ਜਿਹੜਾ ਓਵਰਆਲ ਅਸਰ ਹੈ, ਉਹ ਤਾਂ ਆਪਾਂ ਕਿੰਨੀ ਵਾਰ ਉਹਦੇ ਤੇ ਗੱਲ ਕਰ ਚੁੱਕੇ ਹਾਂ। ਜੀ ਬਿਲਕੁਲ। ਅਗਲੀ ਗੱਲ ਇਸੇ ਨਾਲ ਹੀ ਮਿਲਦੀ ਜੁਲਦੀ ਕਰ ਲਈਏ ਆਪਾਂ ਸ਼ਰਮਾ ਜੀ। ਜਿਹੜਾ ਜੰਗ ਦਾ ਅਸਰ ਹੈ ਜੀ, ਉਹ ਸੇਕ ਕਹਿ ਲਓ,
ਉਹ ਸਿੱਧਾ ਹੁਣ ਭਾਰਤੀ ਘਰਾਂ ਤੱਕ ਵੀ ਆਪਣਾ ਤੇ ਭਾਰਤੀ ਬਾਜ਼ਾਰਾਂ ਤੇ ਵੀ ਉਸ ਦਾ ਅਸਰ ਜਿਹੜਾ ਉਹ ਦੇਖਿਆ ਜਾ ਸਕਦਾ ਜੀ। ਜੀ ਘਰਾਂ ਦੇ ਵਾਧੇ ਨਾਲ ਤਾਂ ਆਪਾਂ ਲਗਾਤਾਰ ਗੱਲ ਕਰਦੇ ਆਂ ਕਿ ਤੇਲ ਤੇ ਗੈਸ ਦੇ ਰੂਪ ਦੇ ਵਿੱਚ ਤਾਂ ਇਹਦਾ ਸਿੱਧਾ ਅਸਰ ਹੈਗਾ ਹੀ ਹੈਗਾ। ਹਾਂਜੀ ਹਾਂਜੀ। ਉਹ ਜਦੋਂ ਪ੍ਰਭਾਵਿਤ ਹੁੰਦੀ ਹੈ, ਸਾਰਾ ਕੁਝ ਰੁਕਦਾ, ਤਾਂ ਉਹਦੇ ਨਾਲ ਮਹਿੰਗਾਈ ਦੀ ਤਾਂ ਤੁਸੀਂ ਦੇਖੋ ਨਾ, ਜੇ ਤੇਲ ਦੇ ਉੱਤੇ ਗੱਡੀਆਂ ਚੱਲਦੀਆਂ ਸਾਡੀਆਂ, ਪੈਟਰੋਲ ਡੀਜ਼ਲ ਦੇ ਉੱਤੇ, ਜਾਂ ਆਪਾਂ ਕਹਿ ਦਈਏ ਕਿ ਅੱਜ ਕੱਲ੍ਹ ਤਾਂ ਗੈਸ ਦੇ ਉੱਤੇ ਵੀ ਗੱਡੀਆਂ ਹੈਗੀਆਂ ਨੇ, ਤੇ ਉਹਦਾ ਅਸਰ ਸਮੁੱਚਾ ਮਹਿੰਗਾਈ ਦੇ ਰੂਪ ਚ ਸਿੱਧਾ ਪੈਣਾ ਜੀ। ਜਦੋਂ ਭਾੜਾ ਵੱਧ ਗਿਆ, ਜੇ ਢੋਆ ਢਵਾਈ ਵਧੀ, ਜੀ ਜੀ ਬਿਲਕੁਲ, ਤੇ ਜੇ ਢੋਆ ਢਵਾਈ ਮਹਿੰਗੀ ਹੁੰਦੀ ਹੈ ਤਾਂ ਉਹਦੇ ਅੰਦਰ ਜਿਹੜਾ ਸਮਾਨ ਢੋਇਆ ਜਾ ਰਿਹਾ ਉਹਦੀਆਂ ਕੀਮਤਾਂ ਤੇ ਅਸਰ ਪੈਣਾ। ਬਿਲਕੁਲ। ਦੂਸਰੇ ਪਾਸੇ NFL ਚਾਹੇ ਬਠਿੰਡਾ ਯੂਨਿਟ ਹੈ ਤਾਂ ਚਾਹੇ ਨੰਗਲ ਯੂਨਿਟ ਹੈ, ਉਹ ਗੈਸ ਨਾਲ ਚੱਲਦੀਆਂ ਅੱਜ ਕੱਲ੍ਹ ਯੂਨਿਟ ਜ਼ਿਆਦਾਤਰ ਉਹਨਾਂ ਦੀਆਂ, ਤੇ ਉਹਦੇ ਕਿੰਨੇ ਯੂਨਿਟ ਬੰਦ ਕਰਨੇ ਪੈ ਰਹੇ ਨੇ, ਉਹਦਾ ਕੰਮ ਠੱਪ ਹੋ ਰਿਹਾ, ਨੁਕਸਾਨ ਹੋ ਰਿਹਾ ਕਿ ਪੂਰੀ ਗੈਸ ਨਹੀਂ ਮਿਲਦੀ ਜਿੰਨੇ ਨਾਲ ਚੱਲ ਸਕੇ। ਤੇ ਇਹ ਦੋ ਤਾਂ ਸਾਡੇ ਧਿਆਨ ਚ ਹੈ, ਤਾਂ ਫਿਰ ਬਾਕੀ ਛੋਟੇ ਬੜੇ ਕਿੰਨੇ ਯੂਨਿਟ, ਕਿੰਨੇ ਕਾਰੋਬਾਰ ਹੁਣ ਜਿਹੜੇ ਗੈਸ ਤੇ ਨਿਰਭਰ ਨੇ, ਤੇ ਜਿਹਨਾਂ ਦੇ ਘਰ ਮੈਂ ਦੇਖ ਰਿਹਾ ਸੀਗਾ ਕਿ ਹੁਣ ਤੱਕ ਭਾਰਤ ਦੇ ਵਿੱਚ 20,000 ਛੋਟੇ ਯੂਨਿਟ ਨੂੰ ਤਾਲਾ ਲੱਗ ਗਿਆ। ਅੱਛਾ, ਠੀਕ ਹੈ ਜੀ। 20,000 ਕਹਿਣ ਨੂੰ ਹੁੰਦੇ ਆ। 20,000 ਦਾ ਮਤਲਬ ਜੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ 5 ਬੰਦੇ ਵੀ ਕੰਮ ਕਰਦੇ ਹੋਣ, ਕਿੰਨਾ ਬੰਦਾ ਬੇਘਰ ਹੋ ਬੇਰੁਜ਼ਗਾਰ, ਤਾਂ ਹਿਸਾਬ ਲਾ ਲਓ ਕਿ 1 ਲੱਖ ਘਰਾਂ ਦੇ ਵਿੱਚ ਸਿੱਧਾ ਚੁੱਲ੍ਹਾ ਮੁੱਝਦਾ। ਸਹੀ ਹੈ, ਬਿਲਕੁਲ ਜੀ। ਇਹ ਸਥਿਤੀ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਸਹੀ ਹੈ ਜੀ, ਬਿਲਕੁਲ। ਤੇ 1 ਲੱਖ ਦਾ ਮਤਲਬ ਜੇ 4 ਜੀ ਵੀ ਹੋਣ ਤਾਂ 4 ਲੱਖ ਘਰਾਂ ਦੀ ਰੋਟੀ ਗਈ। ਸਹੀ ਗੱਲ, ਬਿਲਕੁਲ। ਕੌਣ ਜ਼ਿੰਮੇਵਾਰ ਹੈ? ਔਰ ਇਹ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਕਮਰਸ਼ੀਅਲ ਸਿਲੰਡਰ ਦੀ ਜਿਹੜੀ ਦਿੱਕਤ ਹੈ, ਉਹਦੇ ਨਾਲ ਛੋਟੇ ਢਾਬੇ, ਛੋਟੇ ਹੋਟਲ ਉਹ ਬੰਦ ਹੋਏ। ਸਹੀ ਹੈ, ਬਿਲਕੁਲ ਜੀ। ਮੈਂ ਨਵਾਂ ਤੱਥ ਦੇਖ ਰਿਹਾ ਸੀ ਕੱਲ, ਉਹ ਕਹਿੰਦੇ ਵੀ ਕਿ ਕੰਟੀਨਾਂ ਤੇ ਮੈਸ ਤੇ ਇਹਦੇ ਬੰਦ ਹੋਣ ਦਾ ਤਾਂ ਅਸਰ ਪਿਆ। ਜਿਹੜੇ ਬੜੇ ਘਰਾਣੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਰਫ ਡਾਈਨਿੰਗ ਟੇਬਲ ਤੇ ਬੈਠ ਕੇ ਰੋਟੀ ਖਾਧੀ ਹੋ ਜਾਂਦੀ ਹੈ, ਪਕਾਈ ਆਪ ਨਹੀਂ ਜਾਂਦੀ, ਰਸੋਈਏ ਰੱਖੇ ਨੇ ਉਹਨਾਂ ਨੇ। ਜੀ ਜੀ, ਬਿਲਕੁਲ। ਹੁਣ ਇਹਦਾ ਮਤਲਬ ਜਿਹਨੇ ਰਸੋਈਆ ਰੱਖਿਆ ਉਹ ਫਿਰ 800 ਵਾਲਾ 900 ਵਾਲਾ ਸਿਲੰਡਰ 3000 ਚ ਲੈਣ ਦੀ ਵੀ ਸਮਰੱਥਾ ਰੱਖਦਾ ਹੋਊਗਾ। ਸਹੀ, ਚਲੋ ਉਹ ਤਾਂ ਲੈ ਦੂਗਾ, ਪਰ ਰਸੋਈਏ ਨੇ ਵੀ ਤਾਂ ਆਪਣੇ ਘਰੇ ਰੋਟੀ ਪਕਾਉਣੀ ਹੋਣੀ, ਰਸੋਈਏ ਦੇ ਟੱਬਰ ਨੇ ਵੀ ਰੋਟੀ ਖਾਣੀ, ਉਹਨੂੰ ਸਿਲੰਡਰ ਕੌਣ ਦਵਾਊਗਾ? ਸਹੀ, ਬਿਲਕੁਲ। ਤੇ ਨਤੀਜਾ ਕਹਿੰਦੇ ਕਿ ਉਹ ਰਸੋਈਏ, ਉਹ ਘਰਾਂ 'ਚ ਕੰਮ ਕਰਨ ਵਾਲੇ ਲੋਕ ਆਪਣੇ ਪਿੰਡਾਂ ਨੂੰ ਮੁੜ ਪਏ ਨੇ। ਫਿਰ ਉਹ ਕੰਮ ਛੱਡ ਕੇ ਵਾਪਸ ਜਾ ਰਹੇ ਨੇ ਕਿ ਉੱਥੇ ਤਾਂ ਡੱਕੇ ਚੁੱਕੇ ਚੁੱਲ੍ਹਾ ਬਾਲ ਕੇ ਸਾਰ ਲਾਂਗੇ ਜੀ, ਇਸ ਸ਼ਹਿਰ 'ਚ ਨਹੀਂ ਰਹਿ ਕੇ ਸਰਦਾ। ਹੁਣ ਨਤੀਜਾ, ਜਦੋਂ ਉਹ ਘਰਾਂ 'ਚੋਂ ਜਾ ਰਹੇ ਨੇ ਤਾਂ ਅਚਾਨਕ ਜਿਹੜੀ ਗੱਲ ਦੀ ਡਿਮਾਂਡ ਆਨਲਾਈਨ ਵਧੀ ਭਾਰਤ ਦੇ ਵਿੱਚ, ਉਹ ਹੈ ਰੈਡੀ ਟੂ ਈਟ। ਠੀਕ ਹੈ। ਉਹ ਪ੍ਰੋਡਕਟ ਜਿਹੜੇ ਵਿਦੇਸ਼ਾਂ 'ਚ ਕਾਫੀ ਪਪੂਲਰ ਹੈਗੇ ਨੇ ਪਹਿਲਾਂ ਵੀ, ਕਿ ਉਹ ਬਣਿਆ ਬਣਾਇਆ ਖਾਣਾ ਹੁੰਦਾ, ਡੱਬਾ ਬੰਦ, ਜਾਂ ਖੋਲੋ ਤੇ ਜਾਂ ਗਰਮ ਪਾਣੀ ਪਾ ਲਓ ਜਾਂ ਐਂ ਕਰ ਲਓ ਤੇ ਖਾ ਲਓ, ਇਹ ਜਾਂ ਕੁਛ। ਉਹਦੀ ਡਿਮਾਂਡ ਵਧੀ ਤੇ ਕੁਝ ਜਿਹੜੇ ਆਨਲਾਈਨ ਕੰਪਨੀਆਂ ਚਲਾਉਣ ਵਾਲੇ ਨੇ, ਉਹ ਕਹਿੰਦੇ ਅਸੀਂ ਸ਼ਹਿਰਾਂ ਦੇ ਵਿੱਚ ਸਿਰਫ ਇਹਨਾਂ ਹੀ ਪ੍ਰੋਡਕਟਾਂ ਦੇ ਸਟੋਰ ਖੋਲਣ ਜਾ ਰਹੇ ਹਾਂ ਕਿ ਜਿੱਥੋਂ ਲੋਕ ਚੱਕਣ ਮਾਲ ਤੇ ਆਪਣੇ ਘਰੇ ਲੈ ਜਾਣ, ਜਾਂ ਸਾਡੇ ਸਪਲਾਇਰ ਉਹਨਾਂ ਦੇ ਛੱਡੇ ਹੋਣ ਜਿਹੜੇ ਉਹ ਮੋਟਰਸਾਈਕਲਾਂ ਤੇ ਸਪਲਾਈ ਕਰਦੇ ਨੇ, ਹੈ ਨਾ। ਸੋ ਇਸ ਤਰੀਕੇ ਨਾਲ ਸਿਰਫ ਮਤਲਬ ਰੈਡੀ ਟੂ ਈਟ ਦੇ ਸਟੋਰ ਵੀ ਖੁੱਲਣ ਲੱਗੇ। ਦੂਸਰਾ, 50 ਤੋਂ 70% ਪਲਾਸਟਿਕ ਉਹ ਦਾਣਾ ਆਉਂਦਾ, ਪਲਾਸਟਿਕ ਦਾ ਇੱਕ, ਹਾਂਜੀ ਆਉਂਦਾ, ਬਿਲਕੁਲ। ਉਹ ਤੋਂ ਹੀ ਲਗਭਗ ਸਾਰੀਆਂ ਚੀਜ਼ਾਂ ਅੱਗੇ ਕ੍ਰੀਏਟ ਹੁੰਦੀਆਂ ਨੇ, ਬਣਦੀਆਂ ਨੇ। ਉਹਦੀਆਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤਾਂ 50 ਤੋਂ 70% ਵੱਧ ਗਿਆ। ਨਤੀਜਾ ਗੈਸ ਤੇਲ ਦੀ ਕਿੱਲਤ ਹੈ, ਜਾਂ ਓਵਰਆਲ ਜੋ ਈਰਾਨ ਨਾਲ ਇਹ ਸਮੱਸਿਆ ਖੜੀ ਹੈ, ਉਹਦਾ ਨਤੀਜਾ। ਤੇ ਜੇ ਪਲਾਸਟਿਕ ਦੀ ਕੀਮਤ 'ਚ ਵਾਧਾ ਹੁੰਦਾ ਤਾਂ ਪਲਾਸਟਿਕ ਦੀਆਂ ਅੱਜ ਦੀ ਤਰੀਕ 'ਚ ਕਿੰਨਾ ਪ੍ਰਭਾਵ ਹੈ ਸਾਡੇ ਤੇ, ਕਿੰਨੀ ਵਰਤੋਂ, ਹਰ ਚੀਜ਼। ਜੇ ਕੋਈ ਇੱਕ ਇਮਾਰਤ ਵੀ ਬਣਨੀ ਹੈ ਤਾਂ ਉਹਦੇ ਵਿੱਚ ਸਾਰੀਆਂ ਪਾਈਪਾਂ, ਟੂਟੀਆਂ, ਜੇ ਉਹ ਸਭ ਪਲਾਸਟਿਕ ਦੀਆਂ ਪਾਈਪਾਂ, ਟੈਂਕੀ ਤੱਕ ਸਾਰਾ ਕੁਝ, ਉਹ ਸਾਰਾ ਕੁਝ ਦਾ ਰੇਟ ਕਿੰਨਾ ਮਹਿੰਗਾ ਹੁੰਦਾ ਜੀ ਜੀ। ਸੋ ਇਸ ਲਈ ਕਹਿੰਦੇ ਚਾਹੇ ਦੁੱਧ ਹੋਵੇ, ਚਾਹੇ ਪਾਣੀ ਹੋਵੇ, ਚਾਹੇ ਦਾਲਾਂ ਸਬਜ਼ੀਆਂ ਭਾਜੀਆਂ ਹੋਣ, ਤੇ ਚਾਹੇ ਪਲਾਸਟਿਕ ਦਾ ਸਮਾਨ ਹੋਵੇ, ਤੇ ਚਾਹੇ ਖਾਣ ਪੀਣ ਵਾਲਾ ਪਹਿਲੂ ਹੋਵੇ, ਸਾਰੀਆਂ ਚੀਜ਼ਾਂ ਤੇ ਅਸਰ। ਏਸੀ ਤੋਂ ਲੈ ਕੇ ਫ੍ਰਿਜ ਤੱਕ 15% ਮਹਿੰਗਾ ਜੀ। ਤੇ ਬਾਕੀ ਚੀਜ਼ਾਂ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਇਹਦੀਆਂ ਚੀਜ਼ਾਂ ਦੇ ਰੇਟ ਵੱਧਦੇ ਦੇਖੋਗੇ। ਤੇ ਜੇ ਜੰਗ ਅਜੇ ਨਹੀਂ ਰੁਕਦੀ, ਤੇ ਜੇ ਤੁਰੰਤ ਰੁਕ ਜਾਂਦੀ ਆ, ਤਾਂ ਵੀ ਆਪਾਂ ਗੱਲ ਕਰਦੇ ਹਾਂ ਕਿ ਮਹੀਨਿਆਂ ਬਾਅਦ ਇਹਦਾ ਅਸਰ
ਝਲਕਾਰਾ ਮਾਰੂਗਾ। ਤੇ ਅਜੇ ਅਸੀਂ ਉਹਦਾ ਤਾਂ ਦਰਦ ਹੀ ਨਹੀਂ ਮਹਿਸੂਸ ਕਰ ਰਹੇ। ਜਿਹੜੇ 3200 ਲੋਕ ਗਏ ਤੇ ਉਹਨਾਂ ਦੇ ਉਹਨਾਂ ਦਾ ਕੀ ਬਣ ਰਿਹਾ ਹੈ। ਉਹ ਉਸ ਇਲਾਕਿਆਂ 'ਚ ਜਿਹੜਾ ਢਹਿ ਢੇਰੀ ਹੋ ਗਿਆ ਬੰਬਾਰੀ ਨਾਲ, ਚਾਹੇ ਉਹ ਈਰਾਨ 'ਚ ਹੋਇਆ ਤੇ ਚਾਹੇ ਇਜ਼ਰਾਈਲ 'ਚ ਹੋਇਆ, ਹੈ ਨਾ, ਉਹ ਸਾਰਾ ਉਹਦੀ ਭਰਪਾਈ ਕਿਵੇਂ ਹੋਣੀ ਆ, ਉਹਦਾ ਤਾਂ ਅਜੇ ਜ਼ਿਕਰ ਨਹੀਂ। ਅਜੇ ਤਾਂ ਅਸੀਂ ਆਪਣਾ ਹੀ ਰੋਣਾ ਰੋ ਰਹੇ ਹਾਂ ਉੱਥੋਂ ਦਾ। ਜੀ ਬਿਲਕੁਲ, ਇਹ ਗੱਲ ਵਾਕਈ ਸੀ ਸ਼ਰਮਾ ਜੀ। ਜਿਹਦੇ ਘਰੇ ਨੌਕਰ ਰੋਟੀ ਪਕਾਉਂਦਾ ਜਾਂ ਰਸੋਈਏ ਰੱਖੇ ਨੇ ਰੋਟੀ ਪਕਾਉਣ ਨੂੰ, ਉਹੀ ਤਾਂ ਸਮਰੱਥਾ ਹੈਗੀ ਹੈ। ਪਰ ਜਿਹੜੇ ਰਸੋਈਏ ਦੀ ਆਪਦੀ ਸਮਰੱਥਾ ਕੀ ਹੈਗੀ ਹੈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਨਿਕਲਣ ਦੇ ਬਾਰੇ। ਤੇ ਜਾਂਦੇ ਜਾਂਦੇ ਗੱਲ ਕਰੀਏ ਆਪਾਂ ਟੋਲ ਪਲਾਜ਼ਾ ਦੀ। ਜਦੋਂ ਢਾਉਣਾ ਹੋਵੇ ਜਾਂ ਕਿਸੇ ਦੀ ਮਿਆਦ ਪੁੱਗ ਚੁੱਕੀ ਹੋਵੇ, ਉਦੋਂ ਨਾਲੇ ਪੰਜਾਬ ਦਾ ਮੀਡੀਆ ਤੇ ਨਾਲੇ ਇਹਨਾਂ ਦਾ IT ਸੈੱਲ ਤੇ ਨਾਲੇ ਮੁੱਖ ਮੰਤਰੀ ਆਪ ਐਂ ਜਾਂਦੇ ਨੇ ਜਿਵੇਂ ਵੀ ਇਹਨਾਂ ਨੇ ਆ ਕੇ ਕੋਈ ਕ੍ਰਾਂਤੀ ਲਿਆਂਦੀ ਹੋਵੇ ਤੇ ਟੋਲ ਪਲਾਜ਼ਾ ਖਤਮ ਹੋਇਆ ਹੋਵੇ। ਹਾਲਾਂਕਿ ਕਈਆਂ ਦੀ ਮਿਆਦ ਪੁੱਗਦੀ ਹੁੰਦੀ ਆ। ਹੁਣ ਟੋਲ ਪਲਾਜ਼ੇ ਮਹਿੰਗੇ ਵੀ ਹੋਏ ਨੇ ਤੇ ਨਗਦ ਭੁਗਤਾਨ ਵੀ ਬੰਦ ਹੋ ਗਿਆ, ਪਰ ਸਨਾਟਾ ਛਾਇਆ ਹੋਇਆ ਜੀ ਪੂਰਾ। ਦੇਖੋ, ਪੰਜਾਬ ਦੇ ਵਿੱਚ ਨਾ ਜੀ ਇੱਕ ਪਹਿਲੂ ਪਿਛਲੇ ਕੁਝ ਦਿਨਾਂ ਤੋਂ ਕਾਫੀ ਚੱਲ ਰਿਹਾ ਸੀਗਾ ਹਾਂ ਕਿ ਬਈ ਹਿਮਾਚਲ ਨੇ ਐਂਟਰੀ ਟੋਲ ਵਧਾਤਾ। ਉਹਨੂੰ ਲੈ ਕੇ ਲਗਭਗ ਪੂਰੇ ਪੰਜਾਬ 'ਚ ਜਿੱਥੋਂ ਚਾਹੇ ਉਹ ਊਨਾ ਮਹਿਤਪੁਰ ਤੋਂ ਐਂਟਰੀ ਹੁੰਦੀ ਹੋਵੇ, ਚਾਹੇ ਉਹ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਐਂਟਰੀ ਹੁੰਦੀ ਹੋਵੇ, ਚਾਹੇ ਉਹ ਭਰਤਗੜ੍ਹ ਤੋਂ ਇੱਧਰ ਨਾਲਾਗੜ੍ਹ ਵਾਲੇ ਪਾਸਿਓਂ ਐਂਟਰੀ ਘਨੌਲੀ ਕੋਲੋਂ ਹੁੰਦੀ ਹੋਵੇ, ਤੇ ਚਾਹੇ ਫਿਰ ਹਰਿਆਣੇ ਵਾਲਾ ਬੱਦੀ ਵਾਲੇ ਖੇਤਰ ਤੋਂ ਇੱਧਰੋਂ ਪੰਜੌਰ ਵਾਲੇ ਪਾਸਿਓਂ ਐਂਟਰੀ ਹੁੰਦੀ ਹੋਵੇ, ਜਾਂ ਹੋਰ ਪਠਾਨਕੋਟ ਵਾਲੇ ਪਾਸਿਓਂ ਸਾਡੀ ਐਂਟਰੀ, ਜਿੱਥੋਂ ਵੀ ਮਤਲਬ ਮੇਨ ਪੁਆਇੰਟਾਂ ਦੀਆਂ ਐਂਟਰੀਆਂ ਨੇ, ਚਾਹੇ ਜੰਮੂ ਕਸ਼ਮੀਰ ਦੀ ਐਂਟਰੀ ਹੈ ਹਿਮਾਚਲ 'ਚ, ਚਾਹੇ ਹਰਿਆਣੇ ਦੀ ਹੈ, ਚਾਹੇ ਪੰਜਾਬ ਦੀ ਹੈ। ਇਹਨਾਂ ਨੇ ਇਤਰਾਜ਼ ਕੀਤਾ ਵੀ ਕਿ ਇਹ ਕਿਉਂ ਜੀ, ਜਦੋਂ ਇਹ ਸੜਕਾਂ ਰਾਸ਼ਟਰੀ ਮਾਰਗ ਤੁਸੀਂ ਕਹਿੰਦੇ ਹੋ ਜੀ, ਫਿਰ ਇਹਨਾਂ ਦੇ ਉੱਤੇ ਸੈਂਟਰ ਦੇ ਟੋਲ ਲੱਗੇ ਨੇ ਜੀ, ਫਿਰ ਸਟੇਟਾਂ ਦੇ ਤੁਹਾਡੇ ਅੰਦਰ ਟੋਲ ਲੱਗੇ ਨੇ ਜੀ, ਫਿਰ ਇਹ ਐਂਟਰੀ ਟੈਕਸ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਕਿਉਂ ਜਾਂਦਾ? ਫਿਰ ਸਾਰੇ ਸੂਬੇ ਲਾਉਣ ਤੇ ਜੀ ਇਹ ਪਹਾੜੀ ਖੇਤਰ ਹੈ ਜੀ, ਇਹ ਹੈ ਜੀ, ਉਹ ਹੈ ਜੀ, ਇਹ ਇਸ ਲਈ ਅਸੀਂ ਲਾਉਣੇ ਆ। ਚਲੋ ਜੀ, ਉਹ ਚੱਲ ਰਿਹਾ ਸੀ ਪਹਿਲਾਂ। ਆਮ ਸਧਾਰਨ ਗੱਡੀ ਜਿਹੜੀ 5 ਸੀਟਰ ਕਾਰ ਜਿਹਨੂੰ ਅਸੀਂ ਕਹਿੰਦੇ ਆ ਕਾਰ ਜੀਪ, ਉਹਦੇ ਉੱਤੇ 70 ਰੁਪਏ ਸੀ, ਜਦੋਂ ਕਿ ਕਿਸੇ ਸਮੇਂ 20 ਹੁੰਦਾ ਸੀ, ਫਿਰ 30, 40, 50 ਹੁੰਦਾ, 70 ਹੋ ਗਿਆ। ਤੇ ਇੱਕਦਮ 70 ਨੂੰ 170 ਦਿੱਤਾ ਇਹਨਾਂ ਨੇ। ਤੇ ਫਿਰ ਜਿਹੜੇ ਵੱਡੀਆਂ ਗੱਡੀਆਂ 6 ਤੋਂ 12 ਸੀਟਰ ਜਾਂਦੀਆਂ ਨੇ, ਜਾ ਕੇ ਜਿਹੜੇ ਟੈਂਪੂ ਟਰੈਵਲ ਵਗੈਰਾ, ਜਿਹੜੇ ਸ਼ਰਧਾਲੂ ਪਰਿਵਾਰ ਇਕੱਠੇ ਹੋ ਕੇ ਜਾਂਦੇ ਨੇ ਜਾਂ ਟੂਰ ਤੇ ਲੋਕ ਜਾਂਦੇ ਨੇ, ਉਹਨਾਂ ਦਾ 110 ਸੀ, ਜਿਹਨੂੰ ਇਹਨਾਂ ਨੇ ਸਿੱਧਾ ਮਤਲਬ 110 ਤੋਂ ਵਧਾ ਕੇ 130 ਮਤਲਬ ਕਿ ਕਰਤਾ। ਠੀਕ ਹੈ ਨਾ, ਉਹ 70 ਤੋਂ 170 ਹੋ ਗਿਆ ਤੇ ਉਹ ਵੱਧ ਕੇ ਹੈ ਨਾ 130 ਹੋਇਆ, ਜਦੋਂ ਕਿ ਫਿਰ ਰੌਲਾ ਪੈਣ ਲੱਗ ਗਿਆ ਵੀ ਕਿ ਛੋਟੀਆਂ ਗੱਡੀਆਂ ਤੋਂ ਜ਼ਿਆਦਾ ਲੁੱਟ ਰਹੇ ਹੋ, ਏਦਾਂ ਦਾ ਕੁਛ ਹੈ, ਜਾਂ ਸਾਰਿਆਂ ਦਾ ਹੀ ਮਹਿੰਗਾ ਕਰ ਰਹੇ ਹੋ। ਇਹ ਮੁੱਦਾ ਕਾਫੀ ਗੰਭੀਰ ਹੋਇਆ ਤੇ ਧਰਨੇ ਪ੍ਰਦਰਸ਼ਨ ਲੱਗੇ। ਹੁਣ ਕੱਲ ਸੁੱਖੂ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ, ਕਮਰਸ਼ੀਅਲ ਤੇ ਸ਼ਾਇਦ ਲੱਗਿਆ ਰਹੂਗਾ ਦੂਜੀਆਂ ਗੱਡੀਆਂ ਦੀ, ਕਿਉਂਕਿ ਪੰਜਾਬ 'ਚ ਵੀ ਹੋ ਗਿਆ ਸੀ ਕਿ ਕਮਰਸ਼ੀਅਲ ਤੇ ਵੀ ਲਾ ਦਾਂਗੇ, ਫਿਰ ਅਸੀਂ ਤੁਹਾਡੀਆਂ ਗੱਡੀਆਂ ਤੇ ਲਾ ਦਾਂਗੇ। ਹੁਣ ਕੀ ਇੱਥੇ ਗੱਲ ਰੁਕ ਜੂਗੀ, ਮੁੱਕ ਜੂਗੀ, ਜਾਂ ਇਹਦੇ ਉੱਤੇ ਵੀ ਅੱਗੇ ਲੜਾਈ ਅਜੇ ਚੱਲੂਗੀ, ਇਹ ਦੇਖਣ ਵਾਲੀ ਗੱਲ ਹੈ। ਦੂਸਰੇ ਪਾਸੇ ਦੂਸਰੇ ਟੋਲ ਨੇ ਜਿਹਦੇ ਰਾਹੀਂ ਪੈਸਾ ਵਸੂਲੀ। ਮੈਨੂੰ ਕਿਸਾਨ ਅੰਦੋਲਨ ਤੋਂ ਬਾਅਦ ਇਹ ਉਮੀਦ ਜਾਗੀ ਸੀ ਕਿ ਲੋਕਾਂ ਨੂੰ ਇਹ ਸਮਝ ਆਊਗੀ ਕਿ ਵੀ ਜਦੋਂ ਸਭ ਤੋਂ ਰੋਡ ਟੈਕਸ ਲਿਆ ਜਾ ਰਿਹਾ ਸੜਕਾਂ ਬਣਾਉਣ ਲਈ, ਫਿਰ ਇਹ ਲੁੱਟ ਰੋਜ਼ ਦੀ ਕਿਉਂ ਹੈ, ਫਿਰ ਟੋਲ ਟੈਕਸ ਕਿਉਂ ਹੈ? ਪਰ ਅਸੀਂ ਉਵੇਂ ਰਿਐਕਟ ਨਹੀਂ ਕੀਤਾ। ਜੇ ਸਾਰੇ ਟੋਲ ਦੇ ਉੱਤੇ ਖੜ ਕੇ ਗੱਡੀਆਂ ਵਾਲੇ ਖੜ ਜਾਣ ਕੇ ਅਸੀਂ ਨਹੀਂ ਦੇਣਾ, ਪਰੇ ਕਰੋ, ਤਾਂ ਸਰਕਾਰਾਂ ਸਵੇਰ ਨੂੰ ਝੁਕ ਜਾਣਗੀਆਂ। ਸਹੀ ਹੈ। ਪਰ ਅਸੀਂ ਕਹਿੰਦੇ ਆ ਕਿ ਮੇਰੀ ਨਿਕਲੇ, ਮੈਂ ਦੂਏ ਤੋਂ ਕੀ ਲੈਣਾ। ਤੇ ਜਦ ਤੋਂ ਇਹ ਕਾਰਡ ਲੱਗ ਗਏ, ਉਹ ਕੀ ਹੈ ਨਾ, ਫਾਸਟ ਟੈਗ, ਤੇ ਤਾਂ ਬੰਦਾ ਇਹ ਫੀਲ ਲੈਂਦਾ ਕਿ ਮੇਰੀ ਗੱਡੀ ਜਾ ਕੇ ਖੜਦੀ ਹੈ, ਦੇਖ ਮੇਰੇ ਲਈ ਕਿਵੇਂ ਫਾਟਕ ਖੁੱਲਦਾ, ਜਿਵੇਂ ਮੈਨੂੰ VIP ਟ੍ਰੀਟਮੈਂਟ ਮਿਲਦੀ ਹੋਵੇ। ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਪੈਸੇ ਦੇ ਕੇ ਲੰਘ ਰਿਹਾ, ਕਿਉਂਕਿ ਕੱਟ ਰਹੇ ਨੇ ਸਿੱਧੇ। ਸਹੀ ਹੈ, ਬਿਲਕੁਲ ਜੀ। ਜਦੋਂ ਤੁਸੀਂ ਜੇਬ 'ਚੋਂ 10 ਰੁਪਏ ਵੀ ਦਿਓ, ਤੁਹਾਨੂੰ ਅਹਿਸਾਸ ਹੁੰਦਾ ਕਿ ਹੁਣ ਪਤਾ ਹੀ ਲੱਗਦਾ ਕਦੋਂ 45 ਤੋਂ 50 ਹੋ ਗਏ ਤੇ ਕਦੋਂ 60 ਹੋ ਗਏ। ਅੱਜ ਫੇਰ 5 ਰੁਪਏ ਸ਼ਾਇਦ ਮਹਿੰਗੇ ਹੋ ਗਏ। ਸਹੀ ਹੈ। ਇਹ ਪ੍ਰਕਿਰਿਆ, ਇਹਦੇ ਨਾਲ ਕਿ ਗੱਡੀਆਂ ਛੇਤੀ ਲੰਘਣਗੀਆਂ ਜੀ, ਅਸੀਂ ਫਾਸਟ ਟੈਗ ਲਿਆਂਦਾ। ਹੁਣ ਤਾਂ ਹੋ ਸਕਦਾ ਆਉਂਦੇ ਸਮੇਂ 'ਚ ਤਾਂ ਟੋਲ ਖਤਮ ਵੀ ਹੋ ਜਾਣ, ਤੁਹਾਡੀਆਂ ਗੱਡੀਆਂ GPS ਨਾਲ ਜਿਵੇਂ ਜੁੜ ਰਹੀਆਂ, ਖਾਤੇ ਨਾਲ ਸਿੱਧੀਆਂ ਜੁੜ ਜਾਣੀਆਂ। ਪਰ ਫਿਲਹਾਲ ਇਹ ਸੀਗਾ ਵੀ ਕਿ ਜਦੋਂ ਫਾਸਟ ਟੈਗ ਆਇਆ ਤਾਂ ਇਹ ਆਇਆ ਜੀ ਕਿ ਵੱਖਰੀਆਂ ਲੇਨ ਹੋਣਗੀਆਂ ਕੈਸ਼ ਵਾਲਿਆਂ ਲਈ, ਉੱਥੇ ਟਾਈਮ ਲੱਗਦਾ ਜੀ। ਫਿਰ ਇਹਨਾਂ ਨੇ ਕੀਤਾ ਜੀ ਕਿ ਨਾ, ਜੇ ਕੈਸ਼ ਵਾਲਾ ਬੰਦਾ ਹੈ ਜੀ ਤਾਂ ਉਹ ਡਬਲ ਪੈਸੇ ਦਊਗਾ ਜੀ, ਦੁੱਗਣੇ ਦਊਗਾ ਜੀ। ਕਿਉਂ ਬਈ? ਭਾਰਤ ਦੇ ਵਿੱਚ ਭਾਰਤੀ ਕਰੰਸੀ ਦੇਣ ਤੇ ਜੁਰਮਾਨਾ। ਸਹੀ ਗੱਲ ਹੈ, ਬਿਲਕੁਲ। ਜਿੰਨੀ ਉਹਦੀ ਕੀਮਤ ਤੁਸੀਂ ਦੂਜੀ ਤਰ੍ਹਾਂ ਕੱਟ ਰਹੇ ਹੋ, ਉਨੀ ਉਹ ਕੀਮਤ ਬੰਦਾ ਤੁਹਾਨੂੰ ਦੇ ਰਿਹਾ। ਜੇ ਟਾਈਮ ਖਰਾਬ ਹੋ ਰਿਹਾ, ਲਾਈਨ 'ਚੋਂ ਲੱਗ ਰਿਹਾ, ਤਾਂ ਉਹਦਾ ਜੀ। ਤੁਸੀਂ ਅਦਾਲਤ ਕਿੱਦਾਂ ਬਣ ਗਏ? ਤੁਸੀਂ ਜੁਰਮਾਨਾ ਕਿਵੇਂ ਲਾ ਸਕਦੇ ਹੋ ਆਪਣੇ ਪੱਧਰ ਤੇ ਕਿ 4 ਗੁਣਾ 2 ਗੁਣਾ? ਪਰ ਜਦੋਂ ਲੋਕ ਹੀ ਰਿਐਕਟ ਨਹੀਂ ਕਰਦੇ ਤੇ ਕੰਪਨੀਆਂ ਸਰਕਾਰਾਂ ਨਾਲ ਮਿਲੀਆਂ, ਸਹੀ ਗੱਲ ਹੈ ਜੀ, ਬਿਲਕੁਲ, ਜਾਂ ਸਰਕਾਰਾਂ ਦੇ ਫਿਲਿਆਂ ਦੀਆਂ ਹੀ ਕੰਪਨੀਆਂ,
ਤੇ ਫਿਰ ਕੌਣ ਰੋਕੂ? ਜੀ ਤੇ ਨਤੀਜਾ ਉਹ ਫਾਰਮੂਲਾ ਚੱਲਦਾ ਰਿਹਾ। ਹੁਣ ਬੇਸ਼ਰਮੀ ਦੀ ਹੱਦ ਮੁਕਾਤੀ ਅੱਜ। ਠੀਕ ਹੈ। ਅੱਜ 1 ਅਪ੍ਰੈਲ ਤੋਂ ਟੋਲ ਦੇ ਉੱਤੇ ਨਗਦ ਪੇਮੈਂਟ ਲੈਣੀ ਟੋਟਲੀ ਬੰਦ। ਠੀਕ ਹੈ ਜੀ। ਮਤਲਬ ਤੁਹਾਡੇ ਕੋਲ ਫਾਸਟੈਗ ਹੈ ਤਾਂ ਠੀਕ, ਹੂੰ ਤੁਹਾਡੇ ਕੋਲ UPI ਸਿਸਟਮ ਹੈਗਾ ਤਾਂ ਠੀਕ ਹੈ, ਨਹੀਂ ਤੁਹਾਡੀ ਅਦਾਇਗੀ ਨਹੀਂ ਹੋ ਸਕਦੀ, ਤੁਸੀਂ ਟੋਲ ਨਹੀਂ ਟੱਪ ਸਕਦੇ, ਨਗਦ ਪੈਸੇ ਦੇ ਕੇ ਨਹੀਂ ਲੰਘ ਸਕਦੇ। ਹੁਣ ਇਹਦਾ ਮਤਲਬ ਇੱਕ ਤਾਂ ਤੁਸੀਂ ਇਕੱਠਾ ਪੈਸਾ ਵਸੂਲਣ ਦੀ ਤੁਹਾਡੀ ਕਵਾਇਦ ਹੈ ਕਿ ਲੋਕਾਂ ਦੀ ਜੇਬਾਂ ਚੋਂ ਇਕੱਠਾ ਪੈਸਾ ਕਢਾ ਕੇ ਰੱਖੋ, ਤੇ ਇਹ ਤਰੀਕਾ ਕਰ ਉਹਦਾ ਵਿਆਜ, ਉਹਦੀ ਭਰਪਾਈ ਕੌਣ ਕਰੂਗਾ? ਸਹੀ ਹੈ, ਬਿਲਕੁਲ। ਫਿਰ ਆਮ ਸਧਾਰਨ ਲੋਕ, ਕਿੰਨੇ ਉਹ ਬਜ਼ੁਰਗ ਨੇ, ਕਿੰਨੇ ਉਹ ਲੋਕ ਨੇ ਜਿਹੜੇ ਇਹਨਾਂ ਟੈਕਨੋਲੋਜੀ ਵਾਲੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਨੇ, ਜਾਂ ਉਹਨਾਂ ਨੂੰ ਡਰ ਪੈ ਰਹਿੰਦਾ ਕਿ ਨਾਲ ਠੱਗੀ ਹੋ ਜੂਗੀ, ਸਾਨੂੰ ਸਮਝ ਨਹੀਂ ਆਉਂਦੀ। ਪ੍ਰਵੀਨ ਜੀ, ਮੈਂ ਅੱਜ ਵੀ ਉਹਨਾਂ ਲੋਕਾਂ ਨੂੰ ਜਾਣਦਾ, ਉਹਨਾਂ ਬਜ਼ੁਰਗਾਂ ਨੂੰ, ਅਕਸਰ ਜਿਹੜੇ ਪੈਨਸ਼ਨ ਕਢਾਉਣ ਏਟੀਐਮਾਂ ਤੇ ਆਉਂਦੇ ਨੇ ਤੇ ਉਹ ਖੜ ਕੇ ਬਾਹਰ ਡੀਕਦੇ ਰਹਿੰਦੇ ਨੇ ਕਿ ਕੋਈ ਸਾਨੂੰ ਲੱਗਿਆ ਭਰੋਸੇਯੋਗ ਬੰਦਾ, ਸਿਆਣਾ ਬੰਦਾ, ਉਹਦੇ ਹੱਥ ਏਟੀਐਮ ਫੜਾ ਕੇ ਆਪ ਹੀ ਪਿੰਨ ਦੱਸ ਦਿੰਦੇ ਨੇ ਕਿ ਆਹ ਪਿੰਨ ਹੈ ਜੀ, ਭਰ ਕੇ ਮੇਰੇ ਇੰਨੇ ਪੈਸੇ ਕੱਢ ਦੋ, ਮੇਰੀ ਸਟੇਟਮੈਂਟ ਕਢਾ ਦੋ। ਇਹ ਸਥਿਤੀ ਹੈ। ਤੇ ਉਹ ਲੋਕਾਂ ਨੂੰ ਜਦੋਂ ਬੈਂਕ ਵਾਲਿਆਂ ਨੇ ਕਹਿਤਾ ਕਿ ਨਾ ਜੀ ਹੁਣ ਤੁਹਾਡੀ ਕਾਪੀ ਤੇ ਅਪਡੇਟ ਨਹੀਂ ਹੋਣਾ ਜੀ, ਹੁਣ ਤੁਹਾਡਾ ਆ ਨਹੀਂ ਹੋਣਾ ਜੀ, ਹੁਣ ਤਾਂ ਮੋਬਾਈਲ ਐਪ ਤੇ ਹੀ ਹੋਊਗਾ ਜੀ, ਉਹਨਾਂ ਦੇ ਫੋਨਾਂ 'ਚ ਐਪ ਡਾਊਨਲੋਡ ਕਰਤੇ ਜਬਰੀ, ਤੇ ਉਹ ਬੈਂਕ 'ਚ ਜਾ ਕੇ ਆਪਣਾ ਫੋਨ ਫੜਾ ਦਿੰਦੇ ਨੇ ਜਦੇ ਕਰਮਚਾਰੀ ਨੂੰ ਕਿ ਦੇਖੀ ਭਾਈ ਐਪ ਖੋਲ ਕੇ ਇਹ 'ਚੋਂ FD ਕਰਾ ਦੇ, 'ਚੋਂ ਤੜਾ ਦੇ। ਇੰਨਾ ਯਕੀਨ ਕਰ ਰਹੇ ਨੇ ਉਹ ਤਾਂ। ਤੇ ਇਸ ਆੜ 'ਚ ਕਿੰਨੀ ਥਾਵਾਂ ਤੇ ਠੱਗੀਆਂ ਹੁੰਦੀਆਂ ਹੋਣਗੀਆਂ, ਤੇ ਤੁਸੀਂ ਹੁਣ ਆ ਨਵਾਂ ਪੰਗਾ ਉਹਨਾਂ ਦੀ ਜਾਨ ਨੂੰ ਪਾ ਰਹੇ ਹੋ ਜੀ। ਤੇ ਇਹਦੇ ਵਿੱਚੋਂ ਕਿਹਨੂੰ ਪੈਸੇ ਦੇਣਗੇ, ਕਿਤੋਂ ਪਵਾਉਣਗੇ, ਕਿੰਨੇ ਰਹਿ ਗਏ, ਕਿੰਨੇ ਕੱਟੇ ਗਏ, ਕੀ ਹੋ ਗਿਆ, ਤੁਸੀਂ ਉਹਨਾਂ ਦੀ ਕੀ ਸੋਚ ਰਹੇ ਹੋ? ਸਹੀ ਹੈ, ਬਿਲਕੁਲ ਜੀ। ਜਾਂ ਫਿਰ ਜਿਹੜਾ ਵਰਗ ਅਜੇ ਵੀ ਠੀਕ ਹੈ, ਕਿਸੇ ਨੇ 30,000 ਦੀ 50,000 ਦੀ ਪੁਰਾਣੀ ਗੱਡੀ ਲੈ ਲਈ, ਉਹਦੇ ਲਈ ਵੀ ਟੋਲ ਓਨਾ ਹੈ, ਜਿਹੜਾ ਮਸਤੀ ਵਾਲਾ ਜਾ ਰਿਹਾ ਉਹਦੇ ਲਈ ਵੀ ਟੋਲ ਓਨਾ ਹੈ, ਤੇ ਜਿਹੜੇ ਦੇਸ਼ ਨੂੰ ਲੁੱਟ ਕੇ ਖਾ ਰਹੇ ਨੇ ਉਹਨਾਂ ਲਈ ਵੱਖਰੀ ਲੈਣਾ, ਉਹ ਬਿਨਾਂ ਟੋਲ ਤੋਂ ਲੰਘਦੇ ਨੇ, ਝੰਡੀ ਵਾਲੀ ਕਾਰ ਵਾਲੇ। ਸਹੀ ਗੱਲ ਹੈ। ਇਹ ਵਰਤਾਰਾ, ਸੋ ਇਸ ਲਈ ਇਹ ਵੱਡੀ ਲੁੱਟ ਹੈ, ਇਹਦੇ ਖਿਲਾਫ ਮੁਲਕ ਦੇ ਲੋਕਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਜਦੋਂ ਰੋਡ ਬਣਾਉਣ ਦੇ ਲਈ ਤੁਸੀਂ ਟੈਕਸ ਲੈ ਲਿਆ, ਹਰ ਚੀਜ਼ ਦਾ ਟੈਕਸ ਲੈ ਲਿਆ, ਫਿਰ ਟੋਲ ਦੇ ਨਾਮ ਦੀ ਲੁੱਟ ਕਿਉਂ ਹੈ ਮੁਲਕ ਦੇ ਵਿੱਚ? ਪਰ ਅਸੀਂ ਰਿਐਕਟ ਨਹੀਂ ਕਰ ਪਾਉਂਦੇ। ਬਾਹਰਲੇ ਮੁਲਕਾਂ 'ਚ ਜੇ ਟੋਲ ਰੋਡ ਹੈ ਤਾਂ ਪੈਰਲਲ ਦੂਜੀ ਰੋਡ ਦਿੱਤੀ ਜਾਂਦੀ ਹੈ। ਹਾਂਜੀ, ਆਪਸ਼ਨ ਦਿੱਤੀ ਜਾਂਦੀ ਹੈ। ਤੁਸੀਂ ਜੇ ਇਸ ਰੋਡ ਤੇ ਜਾਣਾ ਚਾਹੁੰਦੇ ਹੋ, ਇਹ ਸਿੰਗਲ ਲੇਨ ਹੋਊਗੀ, ਇਹ ਭੀੜ ਭੜੱਕਾ ਹੋਊਗਾ, ਸ਼ਹਿਰਾਂ 'ਚ ਹੋ ਕੇ ਗੁਜ਼ਰੂਗੀ, ਇਹ ਤੁਹਾਡੀ ਮਰਜ਼ੀ ਹੈ। ਪਰ ਇੱਥੇ ਜੇ ਟੋਲ ਦੇ ਬਰਾਬਰ ਕੋਈ ਪਿੰਡ ਵਾਲੀ ਕੋਈ ਪੁਰਾਣੀ ਸੜਕ ਹੈਗੀ ਵੀ ਹੈ ਤਾਂ ਉਹਨੂੰ ਆਪ ਤੜਾਉਂਦੇ ਨੇ, ਟੋਏ ਪਵਾਉਂਦੇ ਨੇ ਕਿ ਲੋਕ ਇੱਧਰੋਂ ਇੱਕ ਵਾਰ ਜੇ ਚਲੇ ਜਾਣ ਤਾਂ ਦੁਬਾਰਾ ਨਾ ਜਾਣ, ਇੱਧਰ ਹੀ ਆਉਣ। ਸੋ ਇਹ ਹਾਲਤ ਹੈ ਸਾਡੇ। ਜੀ ਬਿਲਕੁਲ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਮਾਂ ਇਜਾਜ਼ਤ ਨਹੀਂ ਦਿੰਦਾ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।